ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 22 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 4082722500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਜੀ ਜੀ ਧੰਨਵਾਦ ਬਹੁਤ ਬਹੁਤ। ਸੋ ਜਿਸ ਤਰ੍ਹਾਂ ਪਤਾ ਹੀ ਆ ਵੀ ਆਹ ਸਾਰਾ ਹਫਤਾ ਆਪਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆ। ਬਹੁਤ ਹੀ ਦਰਦਨਾਕ ਸ਼ਹਾਦਤ ਤੇ ਬਹਾਦਰੀ ਦਾ ਵੀ ਪੁਲ ਬੰਨਿਆ। ਸੋ ਅੱਜ ਦੇ ਦਿਨ 22 ਦਸੰਬਰ ਨੂੰ 8 ਪੋਹ ਨੂੰ ਜਿਹੜੇ ਸਾਹਿਬਜ਼ਾਦੇ ਆ ਵੱਡੇ, ਉਹ ਸ਼ਹੀਦ ਹੋਏ ਸੀ। ਪੰਜਾਬੀ ਰੇਡੀਓ USA ਦੇ ਉੱਤੇ ਸੋਮਵਾਰ ਤੋਂ ਲੈ ਕੇ ਪੂਰਾ ਹਫਤਾ ਆਪਾਂ ਸ਼ਹਾਦਤ ਨੂੰ ਸਮਰਪਿਤ ਆ ਤੇ ਸਾਰੇ ਦੇ ਜਿਹੜੇ ਸਾਰੇ ਪ੍ਰੋਗਰਾਮ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ ਜੀ। ਸੋ ਸਾਰੇ ਦੇ ਸਾਰੇ ਇਹ ਪ੍ਰੋਗਰਾਮ ਸਾਡੇ ਇਸ ਪੂਰਾ ਵੀਕ ਸ਼ਹਾਦਤ ਨੂੰ ਸਮਰਪਿਤ ਹੋਣਗੇ ਜੀ। ਬਿਲਕੁਲ। ਆਈ ਥਿੰਕ ਕਨੈਕਸ਼ਨ ਦੀ ਥੋੜੀ ਜਿਹੜੀ ਪ੍ਰੋਬਲਮ ਰਹੀ, ਜਿਸ ਕਰਕੇ ਆਵਾਜ਼ ਜਿਹੜੀ ਆਉਣੀ ਉਹ ਬੰਦ ਹੋ ਗਈ ਸੀ। ਉਮੀਦ ਕਰਦੇ ਹਾਂ ਵੀ ਹੁਣ ਦੁਬਾਰਾ ਆਵਾਜ਼ ਆਉਣੀ ਸ਼ੁਰੂ ਹੋ ਚੁੱਕੀ ਹੋਵੇਗੀ। ਸੋ ਆਪਾਂ ਸਾਰਿਆਂ ਦਾ ਇੱਕ ਵਾਰੀ ਸਾਰੇ ਸਪਾਂਸਰਸ ਦਾ ਇੱਕ ਵਾਰੀ ਫਿਰ ਧੰਨਵਾਦ ਜਿਹੜਾ ਉਹ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈਗਾ ਆ। ਤੇ ਜੀ ਹਰਜੋਤ ਸਿੰਘ ਜੀ। ਜੀ ਸੋ ਬਿਲਕੁਲ, ਜੇ ਖਬਰਾਂ ਵੱਲ ਚੱਲੀਏ ਤੇ 90% ਖਬਰਾਂ ਦੁਨੀਆ ਦੇ ਜਿੰਨੇ ਵੀ ਨਿਊਜ਼ਪੇਪਰ ਆ, TV ਸਟੇਸ਼ਨ ਆ, ਰੇਡੀਓ ਸਟੇਸ਼ਨ ਆ, ਉਹ ਓਮੀਕਰੋਨ ਜਾਂ ਜਿਹੜਾ ਨਵਾਂ ਵੇਰੀਐਂਟ ਆਇਆ ਹੈਗਾ ਕਰੋਨਾ ਵਾਇਰਸ ਨੂੰ ਲੈ ਕੇ ਹੀ ਭਰੇ ਹੋਏ ਹੈਗੇ ਆ। ਸੋ ਸਾਡਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ, ਪਰ ਤੁਸੀਂ ਖੁਦ ਕਿਸੇ ਵੀ ਸਾਈਟ 'ਤੇ ਜਾ ਕੇ ਦੇਖ ਲਓ ਵੀ ਮੇਨ ਖਬਰਾਂ ਜਿਹੜੀਆਂ ਆ ਉਹ ਇਹੀ ਚੱਲ ਰਹੀਆਂ ਹੈਗੀਆਂ। ਅੱਜ ਚਾਈਨਾ ਨੇ ਇੱਕ 13 ਮਿਲੀਅਨ ਪੋਪੂਲੇਸ਼ਨ ਵਾਲਾ ਜਿਹੜਾ ਉਹਨਾਂ ਦਾ ਏਰੀਆ ਆ, ਸ਼ਹਿਰ ਆ, ਉੱਥੇ ਲੋਕਡਾਊਨ ਕਰ ਦਿੱਤਾ। ਪੂਰੀ ਦੀ ਪੂਰੀ ਨੇਬਰਹੁੱਡ ਜਿਹੜੀ ਆ ਉਹ ਲੋਕਡਾਊਨ ਕੀਤੀ ਗਈ ਆ। ਉੱਥੇ ਓਲੰਪਿਕ ਗੇਮਸ ਵੀ ਹੋਣੀਆਂ, ਕੁਛ ਕੁ ਹਫ਼ਤੇ ਰਹਿੰਦੇ ਆ ਤੇ ਸਟੇਟ ਮੀਡੀਆ ਨੇ ਰਿਪੋਰਟ ਕੀਤਾ, ਸਿਟੀ ਆਫੀਸ਼ੀਅਲਸ ਨੇ ਸਾਰੇ ਹੀ ਰੈਜ਼ੀਡੈਂਟਸ ਨੂੰ ਇਹ ਕਿਹਾ ਵੀ ਘਰਾਂ ਦੇ ਵਿੱਚ ਰਹਿਣ ਜਦੋਂ ਤੱਕ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ। ਸੋ ਹੁਣ ਇੱਥੇ ਤੱਕ ਜਿਹੜਾ ਇੰਨਾ ਡਰ ਦਾ ਮਾਹੌਲ ਉੱਥੇ ਪੈਦਾ ਹੋਇਆ ਹੈਗਾ ਆ। ਜ਼ਿਆਨ ਨਾਮ ਦੀ ਜਿਹੜੀ ਇਹ ਸਟੇਟ ਹੈਗੀ ਆ, ਉੱਥੇ ਸੰਨ 2020 ਦੇ ਵਿੱਚ ਵੀ ਲੋਕਡਾਊਨ ਹੋਇਆ ਸੀ। 11 ਮਿਲੀਅਨ ਲੋਕ ਉੱਥੇ ਜਿਹੜੇ ਆ ਲੋਕਡਾਊਨ 'ਚ ਰਹੇ ਸੀ। ਸੋ ਕਾਫੀ ਜਿਹੜੀ ਸਿਚੁਏਸ਼ਨ ਆ, ਈਵਨ ਕਿਤੇ ਇਹ ਆ ਰਿਹਾ ਵੀ ਹਾਂ ਥੋੜ੍ਹੀ ਇੰਪਰੂਵਮੈਂਟ ਹੋ ਰਹੀ ਆ, ਪਰ ਸਾਰੇ ਹੀ ਮੁਲਕ ਬਹੁਤ ਜ਼ਿਆਦਾ ਡਰੇ ਹੋਏ ਹੈਗੇ। ਜੀ।
ਹਰਜੋਤ ਸਿੰਘ ਜੀ, ਇਸ ਪੂਰੇ ਕਾਸੇ ਦੇ ਵਿੱਚ ਇੱਕ ਚੰਗੀ ਖਬਰ ਸਾਊਥ ਅਫਰੀਕਾ ਤੋਂ ਇੱਕ ਓਮਿਕਰੋਨ ਦੇ ਨਾਲ ਸੰਬੰਧਿਤ ਸਟੱਡੀ ਨੂੰ ਲੈ ਕੇ ਜਿਹੜੀ ਉਹ ਆ ਰਹੀ ਆ, ਜਿਹੜੀ ਕਿ ਥੋੜੀ ਜੀ ਠੰਡੀ ਹਵਾ ਦਾ ਬੁੱਲਾ ਕਹਿ ਸਕਦੇ ਆ ਵੀ ਉਹ ਲੈ ਕੇ ਆਈ ਆ। ਸਾਊਥ ਅਫਰੀਕਾ ਹੀ ਮੁਲਕ ਸੀਗਾ ਜਿੱਥੇ ਸਭ ਤੋਂ ਪਹਿਲਾਂ ਓਮਿਕਰੋਨ ਵਾਇਰਸ ਆ ਉਸ ਨੂੰ ਡਿਟੈਕਟ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਸੀ, ਉੱਥੋਂ ਦੇ ਸਾਇੰਸਦਾਨਾਂ ਨੇ, ਵੀ ਇਹ ਇੱਕ ਨਵਾਂ ਵੇਰੀਐਂਟ ਆਇਆ ਆ ਜਿਹੜਾ ਕਿ ਕਾਫੀ ਸਨਸਨੀ ਫੈਲਾ ਸਕਦਾ ਆ। ਸਾਊਥ ਅਫਰੀਕਾ ਦੀ ਇੱਕ ਸਟੱਡੀ ਜਿਹੜੀ ਉਹ ਕੀਤੀ ਗਈ ਆ, ਉਹਦੇ ਵਿੱਚ ਉਹਦੇ ਤਹਿਤ ਉਹਨਾਂ ਨੇ ਦੱਸਿਆ ਗਿਆ ਵੀ ਓਮਿਕਰੋਨ ਦੀ ਸੀਵੀਅਰਿਟੀ, ਯਾਨੀ ਕਿ ਉਸ ਦੀ ਮਾਰ ਕਹਿ ਸਕਦੇ ਆ ਵੀ ਉਹ ਇੰਨੀ ਜ਼ਿਆਦਾ ਸਖਤ ਜਿਹੜੀ ਉਹ ਨਹੀਂ ਹੈਗੀ। ਨੋ ਡਾਊਟ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਉਹ ਫੈਲਦਾ ਹੈਗਾ ਆ, ਪਰ ਖਾਸ ਕਰਕੇ ਜਿਨ੍ਹਾਂ ਵੈਕਸੀਨੇਟਡ ਨੇ ਜਾਂ ਜਿਨ੍ਹਾਂ ਨੇ ਬੂਸਟਰ ਸ਼ਾਟ ਲਗਵਾਏ ਆ ਉਹਨਾਂ ਉੱਤੇ ਇਸ ਦਾ ਅਸਰ ਕਾਫੀ ਘੱਟ ਹੈਗਾ ਆ। ਓਮਿਕਰੋਨ ਦੇ ਫੈਲਣ ਦੇ ਕਰਕੇ, ਜਿੱਦਾਂ ਤੁਸੀਂ ਦੱਸਿਆ ਵੀ ਹੁਣ ਚੀਨ ਨੇ, ਇਸ ਤੋਂ ਪਹਿਲਾਂ ਹੋਰ ਕਈ ਮੁਲਕਾਂ ਨੇ ਆਪਣੇ ਅੰਦਰ ਕਈ ਇਲਾਕਿਆਂ ਦੇ ਵਿੱਚ ਜਿਹੜੇ ਆ ਤਗੜੇ ਲੋਕਡਾਊਨ ਆ ਮੁੜ ਦੁਬਾਰਾ ਲਾ ਦਿੱਤੇ ਆ। ਸੋ ਨਵੀਆਂ ਕਹਿੰਦੇ ਬੰਦਿਸ਼ਾਂ ਲਾਉਣ ਤੋਂ ਪਹਿਲਾਂ ਇਹ ਇੱਕ ਜਿਹੜੀ ਸਟੱਡੀ ਆ ਉਹ ਠੰਡੀ ਹਵਾ ਦੇ ਬੁੱਲੇ ਵਾਂਗੂ ਜਿਹੜੀ ਉਹ ਆਈ ਆ। ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼ ਉੱਥੋਂ ਦੀ ਸਾਊਥ ਅਫਰੀਕਾ ਦੀ, ਉਹਨਾਂ ਨੇ ਇਹ ਸਟੱਡੀ ਪ੍ਰਕਾਸ਼ਿਤ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਓਮਿਕਰੋਨ ਜਿਹੜਾ ਡੈਲਟਾ ਵੇਰੀਐਂਟ ਆ ਉਸ ਤੋਂ ਘੱਟ ਘਾਤਕ ਜਿਹੜਾ ਉਹ ਹੈਗਾ ਆ, ਤੇ ਇਹਦੇ ਕਰਕੇ ਲੋਕ ਘੱਟ ਹਸਪਤਾਲਾਂ ਦੇ ਵਿੱਚ ਦਾਖਲ ਜਿਹੜੇ ਉਹ ਹੋਣਗੇ। ਪਰ ਫਿਰ ਵੀ ਇਸ ਦੇ ਬਾਵਜੂਦ ਫੈਡਰਲ ਸਰਕਾਰ ਅਮਰੀਕਾ ਦੀ ਨੇ ਮਿਲਟਰੀ ਨੂੰ ਹੋਰ ਸਾਰੇ ਪਾਸੇ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਮਿਲਟਰੀ ਨੂੰ ਹਦਾਇਤਾਂ ਦਿੱਤੀਆਂ ਵੀ ਤੁਸੀਂ ਹਸਪਤਾਲਾਂ ਦੀ ਜਿਹੜੀ ਉਹ ਮਦਦ ਕਰਨੀ ਆ, ਤਾਂ ਜੋ ਜੇ ਬਾਈ ਚਾਂਸ ਇਹ ਵੇਵ ਦੇ ਵਿੱਚ ਜ਼ਿਆਦਾ ਲੋਕ ਜ਼ੇਰੇ ਇਲਾਜ ਹੋ ਰਹੇ ਨੇ ਤਾਂ ਉਹਨਾਂ ਦੀ ਮਦਦ ਕੀਤੀ ਜਾ ਸਕੇ। ਪਿਛਲੇ ਹਫਤੇ ਦੇ ਵਿੱਚ CDC ਦੇ ਆંકੜਿਆਂ ਦੇ ਮੁਤਾਬਕ 73% ਜਿੰਨੇ ਵੀ ਨਵੇਂ ਕੇਸ ਆਏ ਆ ਉਹਨਾਂ ਵਿੱਚੋਂ 73% ਜਿਹੜੇ ਕੇਸ ਆ ਉਹ ਓਮਿਕਰੋਨ ਵੇਰੀਐਂਟ ਦੇ ਦੱਸੇ ਜਾਂਦੇ ਨੇ। ਇਹ ਬਹੁਤ ਹੀ ਜਲਦ ਡੈਲਟਾ ਵੇਰੀਐਂਟ ਤੋਂ ਬਾਅਦ ਦੇ ਵਿੱਚ ਡੋਮੀਨੈਂਟ ਸਟ੍ਰੇਨ ਜਿਹੜੀ ਆ ਉਹ ਬਣ ਚੁੱਕੀ ਆ। ਜੀ, ਅਗਲੀ ਖਬਰ ਇੱਕ ਵਧੀਆ ਆ ਰਹੀ ਹੈ। ਕਹਿੰਦੇ ਵੀ US ਦੀ ਆਰਮੀ ਨੇ ਇੱਕ ਵੈਕਸੀਨ ਡਿਵੈਲਪ ਕੀਤਾ ਹੈ ਜਿਹੜਾ ਸਾਰੇ ਤਰ੍ਹਾਂ ਦੇ ਕੋਵਿਡ ਵੇਰੀਐਂਟਸ ਨੂੰ ਫਾਈਟ ਕਰੂਗਾ। ਸੋ ਇਹ ਫਾਈਨਲ ਸਟੇਜਸ ਦੇ ਉੱਤੇ ਹੈਗਾ ਆ, ਹਿਊਮਨਸ ਦੇ ਉੱਤੇ ਟੈਸਟ ਕਰਨ ਦੇ ਲਈ। ਜੇ ਇਹ ਸਾਰਾ ਕੁਝ ਅਪਰੂਵ ਹੋ ਜਾਂਦਾ ਸੋ ਇਹ ਬਹੁਤ ਵਧੀਆ ਖਬਰ ਆਊਗੀ। US ਆਰਮੀ ਨੇ ਜਿਹੜਾ ਵੈਕਸੀਨ ਡਿਵੈਲਪ ਕੀਤਾ, ਕਹਿੰਦੇ ਇਹ ਵੀ COVID-19 ਦੇ ਕਿਸੇ ਵੀ ਤਰ੍ਹਾਂ ਦੇ ਵੇਰੀਐਂਟ, ਚਾਹੇ ਉਹ ਓਮਿਕਰੋਨ ਆ ਚਾਹੇ ਡੈਲਟਾ ਆ, ਇਹਨੂੰ ਵੀ ਫਾਈਟ ਕਰੂਗਾ। ਸਾਇੰਟਿਸਟ ਜਿਹੜੇ ਹੈਗੇ ਆਰਮੀ ਦੇ, ਵਾਲਟਰ ਰੀਡ ਆਰਮੀ ਇੰਸਟੀਚਿਊਟ ਆਫ ਰਿਸਰਚ ਦੇ ਵਿੱਚ, ਉਹ ਕਹਿੰਦੇ ਲਗਭਗ ਅਸੀਂ ਬਹੁਤ ਹੀ ਕਲੋਜ਼ ਹੈਗੇ। 2 ਸਾਲਾਂ ਤੋਂ ਰਿਸਰਚ ਉਹਨਾਂ ਦੀ ਚੱਲ ਰਹੀ ਹੈਗੀ ਆ। ਡਿਫੈਂਸ ਵਨ ਜਿਹੜਾ ਮੈਗਜ਼ੀਨ ਆ ਉਹਨਾਂ ਦਾ, ਉਸ ਨੇ ਰਿਪੋਰਟ ਕੀਤਾ ਹੈਗਾ। ਇਨਫੈਕਸ਼ੀਅਸ ਡਿਸੀਜ਼ ਸਪੈਸ਼ਲਿਸਟ ਜਿਹੜੇ ਹੈਗੇ ਡਿਪਾਰਟਮੈਂਟ ਆਫ ਡਿਫੈਂਸ ਦੇ, ਉਹਨਾਂ ਦੀ ਸਭ ਤੋਂ ਵੱਡੀ ਬਾਇਓਮੈਡੀਕਲ ਰਿਸਰਚ ਫੈਸਿਲਿਟੀ ਦੇ, ਉਹਨਾਂ ਨੇ ਕਿਹਾ ਵੀ ਅਸੀਂ ਐਨੀਮਲ ਟਰਾਇਲ ਤਾਂ ਆਲਰੇਡੀ ਪਿਛਲੇ ਸਾਲ ਟੈਸਟ ਕਰ ਲਏ ਸੀ ਤੇ ਹੁਣ ਹਿਊਮਨਸ ਦੇ ਉੱਤੇ ਇਹ ਜਿਹੜੀ ਟੈਸਟਿੰਗ ਆ ਚੱਲ ਰਹੀ ਹੈਗੀ ਆ। ਕਹਿੰਦੇ ਵੀ ਬਹੁਤ ਐਕਸਾਈਟਿੰਗ ਹੈਗੀ ਆ। ਸਾਡੀ ਪੂਰੀ ਟੀਮ 2500 ਦੇ ਕਰੀਬ ਟੀਮ ਇਸ ਇੰਸਟੀਚਿਊਟ ਦੇ ਵਿੱਚ ਕੰਮ ਕਰਦੀ ਆ, ਜਿਹੜੀ ਕਿ ਮਿਲਟਰੀ ਦੇ ਅੰਡਰ ਹੈਗੀ ਆ। ਸੋ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਜਿਹੜਾ ਡਾਟਾ ਦਿੱਤਾ ਆ ਉਹਦੇ ਮੁਤਾਬਕ 5.3 ਮਿਲੀਅਨ ਲੋਕ ਗਲੋਬਲੀ ਕਰੋਨਾ ਵਾਇਰਸ ਦੇ ਨਾਲ ਮਾਰੇ ਜਾ ਚੁੱਕੇ ਹੈਗੇ ਆ, ਤੇ ਨਵੇਂ ਵੇਰੀਐਂਟ ਕਰਕੇ ਪੂਰੇ ਦੁਨੀਆ ਦੇ ਵਿੱਚ ਦੁਨੀਆ ਦੇ ਲੋਕਾਂ ਨੂੰ ਫਿਕਰ ਪਿਆ ਹੋਇਆ ਹੈਗਾ। ਸੋ ਹੋਪਫੁਲੀ ਜਿੰਨੀ ਜਲਦੀ ਇਹ ਵੈਕਸੀਨ ਅਪਰੂਵ ਹੁੰਦਾ ਆ, ਬਾਹਰ ਆਉਂਦਾ ਆ, ਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੂਗੀ। ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕੱਲ੍ਹ ਇੱਕ ਸਪੈਸ਼ਲ ਅਨਾਊਂਸਮੈਂਟ ਕੀਤੀ ਸੀ, ਜਿਹਦੇ ਮੁਤਾਬਕ 500 ਮਿਲੀਅਨ ਦੇ ਕਰੀਬ ਫ੍ਰੀ ਰੈਪਿਡ ਹੋਮ ਟੈਸਟਿੰਗ ਕਿਟਸ ਦਿੱਤੀਆਂ ਜਾਣਗੀਆਂ USA ਦੇ ਵਿੱਚ ਲੋਕਾਂ ਨੂੰ, ਤਾਂ ਕਿ ਤੁਸੀਂ ਘਰਾਂ ਦੇ ਵਿੱਚ ਹੀ ਟੈਸਟ ਕਰ ਸਕੋ। ਬਹੁਤ ਸਾਰੇ ਲੋਕਾਂ ਨੇ ਜਿਹੜੇ ਵੱਖ-ਵੱਖ ਸਟੋਰ ਆ ਉੱਥੇ ਲਾਈਨਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ। ਤੇ ਇਸੇ ਤਰ੍ਹਾਂ ਮਿਲਟਰੀ ਦੇ ਜਿਹੜੇ ਪਰਸਨਲਸ ਆ, ਖਾਸ ਕਰਕੇ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ, ਉਹਨਾਂ ਨੂੰ ਨਿਊਯਾਰਕ ਦੇ ਵਿੱਚ 1000 ਦੇ ਕਰੀਬ ਆਲਰੇਡੀ ਪੋਸਟ ਕਰ ਦਿੱਤੇ ਗਏ ਆ। ਕਹਿੰਦੇ ਵੀ ਬਾਕੀ ਹੋਰ ਸਟੇਟਸ ਦੇ ਵਿੱਚ ਵੀ ਜੇ ਕਿਤੇ ਜ਼ਰੂਰਤ ਪਈ ਤੇ ਜ਼ਰੂਰ ਅਸੀਂ ਬਿਲਕੁਲ ਉੱਥੇ ਵੀ ਮਿਲਟਰੀ ਭੇਜਾਂਗੇ।
ਤੇ ਪਹਿਲੀ ਵਾਰੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਸਿਫਤ ਕੀਤੀ ਆ। ਕਹਿੰਦੇ ਪਈ ਜਿਹੜਾ ਵੈਕਸੀਨ ਤਿਆਰ ਹੋਇਆ ਸੀ ਉਹਦਾ ਜਿਹੜਾ ਸਾਰਾ ਕ੍ਰੈਡਿਟ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਾਂਦਾ ਆ। ਇੱਕ ਟਾਈਮ ਦੇ ਉੱਤੇ ਤਾਂ ਕਮਲਾ ਦੇਵੀ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਟਾਈਮ ਦਾ ਕੋਈ ਵੈਕਸੀਨ ਤਿਆਰ ਹੁੰਦਾ ਅਸੀਂ ਉਹ ਲਵਾਵਾਂਗੇ ਨਹੀਂ, ਸਾਨੂੰ ਉਹਦੇ ਤੇ ਸ਼ੱਕ ਆ। ਸੋ ਕੱਲ੍ਹ ਉਹਨਾਂ ਨੇ ਇੱਕ ਉਹਨਾਂ ਦੀ ਐਪਰੀਸ਼ੀਏਸ਼ਨ ਵੀ ਕੀਤੀ ਆ। ਉਸ ਟਾਈਮ ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਮੀਟਿੰਗ ਦੇ ਦੌਰਾਨ ਕਿਹਾ ਸੀ ਵੀ ਮੈਂ ਬੂਸਟਰ ਵੀ ਲਵਾ ਲਿਆ ਤੇ ਲਵਾਉਣਾ ਚਾਹੀਦਾ, ਤੇ ਉਹਨਾਂ ਨੂੰ ਉਹਨਾਂ ਦੇ ਹੀ ਕਈ ਸਪੋਰਟਰਸ ਨੇ ਬੂ ਕੀਤਾ ਸੀ ਵੀ ਨਹੀਂ ਇਹ ਸਹੀ ਨਹੀਂ ਹੈ, ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੁਸੀਂ ਥੋੜ੍ਹੇ ਹੈਗੇ ਆ ਪਰ ਇਹ ਰਿਐਲਿਟੀ ਆ, ਲਵਾਉਣਾ ਚਾਹੀਦਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਕੋਵਿਡ ਦੇ ਨਾਲ ਸੰਬੰਧਿਤ ਬ੍ਰੇਕਿੰਗ ਨਿਊਜ਼ ਆਪਾਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਜਾਈਏ। FDA ਨੇ ਫਾਈਜ਼ਰ ਦੀ ਕੋਵਿਡ ਨੂੰ ਟਰੀਟ ਕਰਨ ਵਾਲੀ, ਉਸ ਦਾ ਇਲਾਜ ਕਰਨ ਵਾਲੀ ਜਿਹੜੀ ਦਵਾਈ ਆ ਉਸ ਨੂੰ ਮਨਜ਼ੂਰੀ ਦੇ ਦਿੱਤੀ ਆ। ਇਹ ਪਹਿਲੀ ਐਂਟੀਵਾਇਰਲ ਡਰੱਗ ਆ। ਪੈਂਡੈਮਿਕ ਦੇ ਦੌਰਾਨ ਇਸ ਨੂੰ ਕਲੀਅਰ ਜਿਹੜਾ ਆ ਉਹ ਕੀਤਾ ਗਿਆ। ਕਹਿੰਦੇ ਜੇ ਸਮੇਂ ਸਿਰ ਇਹ ਦਵਾਈ ਦਾ ਸੇਵਨ ਹੋ ਜਾਂਦਾ ਆ ਤੇ ਤੁਸੀਂ ਜੇ ਤੁਹਾਨੂੰ ਕੋਵਿਡ ਹੋਇਆ ਹੋਵੇ ਤਾਂ ਇਸ ਦਾ ਇਲਾਜ ਹੋਣਾ ਸੰਭਵ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਸਕਦਾ ਆ। ਸੋ ਫਾਈਜ਼ਰ ਦੀ ਪੈਕਸੋਲੋਵਿਡ ਨਾਂ ਦੀ ਇਹ ਜਿਹੜੀ ਗੋਲੀ ਆ ਉਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਗਈ ਆ। ਅਮਰੀਕਾ ਨੇ ਆਲਰੇਡੀ ਫਾਈਜ਼ਰ ਦੇ ਨਾਲ $5 ਬਿਲੀਅਨ ਦੀ ਪ੍ਰੈਜ਼ੀਡੈਂਟ ਬਾਈਡਨ ਦੇ ਕਹਿਣ ਦੇ ਉੱਤੇ ਇਹ ਉਹਨਾਂ ਦੇ ਨਾਲ ਸਮਝੌਤਾ ਕੀਤਾ ਹੈ। 10 ਮਿਲੀਅਨ ਕੋਰਸਿਸ ਇਸ ਦਵਾਈ ਦੇ ਆਲਰੇਡੀ ਖਰੀਦ ਲਏ ਗਏ ਹਨ ਤੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀਗਾ ਵੀ ਇਹ ਜਿਹੜੀ ਦਵਾਈ ਆ ਸਾਰਿਆਂ ਨੂੰ ਟ੍ਰੀਟਮੈਂਟ ਦੇ ਲਈ ਮੁਫਤ ਦੇ ਵਿੱਚ ਪ੍ਰਦਾਨ ਕੀਤੀ ਜਾਵੇਗੀ। ਸੋ ਹੁਣੇ FDA ਨੇ ਫਾਈਜ਼ਰ ਦੀ ਕੋਵਿਡ ਦੇ ਨਾਲ ਲੜਨ ਵਾਲੀ ਦਵਾਈ ਆ ਉਸ ਨੂੰ, ਓਰਲ ਐਂਟੀਵਾਇਰਲ ਜਿਹੜੀ ਡਰੱਗ ਆ ਉਸ ਨੂੰ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਆ। ਸੋ ਫਾਈਜ਼ਰ ਦੇ CEO ਐਲਬਰਟ ਬਰੂਲਾ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਇਹ ਜਿਹੜੀਆਂ ਦਵਾਈਆਂ ਦੀ ਖੇਪ ਆ ਉਹ ਆਲਰੇਡੀ ਅਮਰੀਕਾ ਦੇ ਫੈਡਰਲ ਸਰਕਾਰ ਨੂੰ ਉਹਨਾਂ ਨੇ ਘੱਲ ਦਿੱਤੀ ਹੈਗੀ ਆ। ਸੋ ਮੈਰਿਕ ਇੱਕ ਹੋਰ ਕੰਪਨੀ ਆ ਜਿਨ੍ਹਾਂ ਨੇ ਕਿਹਾ ਸੀਗਾ ਵੀ ਉਹਨਾਂ ਦੀ ਮੋਲਨੂਪਿਰਵਿਰ ਕਰਕੇ ਨਾਂ ਦੀ ਜਿਹੜੀ ਇੱਕ ਗੋਲੀ ਹੈਗੀ ਆ ਉਸ ਨੂੰ, ਉਸ ਦੇ ਨਾਲ ਵੀ ਜਿਹੜੀ ਆ ਕੋਵਿਡ ਦੇ ਨਾਲ ਲੜਨ ਦੀ क्षमता ਸਰੀਰ ਦੇ ਵਿੱਚ ਵੱਧਦੀ ਹੈਗੀ ਆ। ਜੇ ਕਿਸੇ ਨੂੰ ਹੋਇਆ ਤੇ ਉਸ ਨੂੰ ਦਿੱਤੀ ਜਾਵੇ ਤਾਂ ਉਹ ਠੀਕ ਹੋ ਸਕਦਾ ਆ। ਉਹ ਅਜੇ FDA ਦੇ ਕੋਲੋਂ ਕਲੀਅਰੈਂਸ ਦੇ ਲਈ ਪਈ ਆ। ਉਸ ਦੇ ਨਾਲ ਵੀ ਅਮਰੀਕਾ ਦੀ ਸਰਕਾਰ ਨੇ ਸਮਝੌਤਾ ਕੀਤਾ ਆ। 3 ਮਿਲੀਅਨ ਕੋਰਸਿਸ ਉਸ ਦੀਆਂ ਪਿਲਸ ਦੀਆਂ ਉਹ ਆਲਰੇਡੀ ਖਰੀਦੀਆਂ ਨੇ। $2.2 ਬਿਲੀਅਨ ਦੀ ਡੀਲ ਉਸ ਕੰਪਨੀ ਦੇ ਨਾਲ ਕੀਤੀ ਗਈ ਹੈਗੀ ਆ। ਸੋ ਫਾਈਜ਼ਰ ਦੀ ਕਹਿੰਦੇ ਵੀ ਇਹ ਜਿਹੜੀ ਗੋਲੀ ਹੈਗੀ ਆ ਇਹ 2 ਜਿਹੜੀਆਂ 150 ਮਿਲੀਗ੍ਰਾਮ ਦੀਆਂ ਟੈਬਲੇਟਸ ਦੇ ਵਿੱਚ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇਗੀ ਤੇ ਨਾਲ ਦੇ ਨਾਲ ਜਿਹੜੀ ਇੱਕ HIV ਡਰੱਗ ਹੁੰਦੀ ਆ ਰਾਈਟੋਨਵੀਰ ਉਸ ਦੀ 100 ਮਿਲੀਗ੍ਰਾਮ ਦੀ ਜਿਹੜੀ ਟੈਬਲੇਟ ਆ ਉਹ ਜਿਹੜੀ ਉਹ ਮਿਲੂਗੀ, ਉਹ ਦਿੱਤੀ ਜਾਊਗੀ ਤੇ ਉਸ ਦੇ ਨਾਲ ਇਸ ਦੇ ਇਹ ਤੁਹਾਨੂੰ ਕੋਵਿਡ ਦੇ ਨਾਲ ਲੜਨ ਦੇ ਵਿੱਚ ਸਰੀਰ ਨੂੰ ਮਦਦਗਾਰ ਸਾਬਤ ਹੋਊਗੀ। ਮੈਰਿਕ ਦੀ ਇਹੀ ਗੋਲੀ 800 ਮਿਲੀਗ੍ਰਾਮ ਦੀ क्षमता ਵਾਲੀ ਜਿਹੜੀ ਆ ਉਹ ਹਰ 12 ਘੰਟਿਆਂ ਬਾਅਦ ਲੈਣੀ ਪਵੇਗੀ। ਚਲੋ ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਹੋਊਗਾ ਵੀ ਜਿਹੜੇ ਲੋਕ ਵੈਕਸੀਨ ਜਿਨ੍ਹਾਂ ਨੇ ਨਹੀਂ ਲਗਵਾਈ, ਰੱਬ ਨਾ ਕਰੇ ਜੀ ਉਹਨਾਂ ਨੂੰ ਵੀ ਕੋਵਿਡ ਹੁੰਦਾ ਆ ਤਾਂ ਫਿਰ ਮੇਬੀ ਇਹ ਦਵਾਈਆਂ ਜਿਹੜੀਆਂ ਅਸਰਦਾਰ ਸਾਬਤ ਹੋਣਗੀਆਂ। ਪਰ ਵੈਕਸੀਨ ਲਗਵਾਉਣ ਦੇ ਨਾਲ ਇਹ ਦਵਾਈਆਂ ਖਾਣ ਦੀ ਫਿਰ ਨੌਬਤ ਜਿਹੜੀ ਉਹ ਨਹੀਂ ਆਊਗੀ। ਵੈਕਸੀਨ ਮੁਫਤ ਦੇ ਵਿੱਚ ਉਪਲਬਧ ਹੈਗੀ ਆ। ਬੂਸਟਰ ਸ਼ਾਟ ਵੀ ਜਿਹੜੇ ਉਪਲਬਧ ਹੈਗੇ ਆ। ਜਿਨ੍ਹਾਂ ਨੇ ਨਹੀਂ ਲਵਾਈ ਉਹ ਜ਼ਰੂਰ ਉਸ ਨੂੰ ਲਗਵਾਉਣ ਬਾਰੇ ਸੋਚਣ ਜੀ। ਸੋ ਜਿਹੜੀ ਬੜੀ ਅਨਫੋਰਚੂਨੇਟ ਚੀਜ਼ ਇਹ ਆ ਵੀ 80% ਦੇ ਲੋਕ 80% ਲੋਕ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਉਹ ਹਸਪਤਾਲਾਂ ਦੇ ਵਿੱਚ ਐਡਮਿਟ ਹੋ ਰਹੇ ਹੈਗੇ ਆ। ਮਿਨੇਐਪਲਸ ਤੋਂ ਖਬਰ ਆ ਰਹੀ ਆ ਵੀ ਉੱਥੇ ਨਾਰਥ ਮੈਮੋਰੀਅਲ ਹੈਲਥ ਹਸਪੀਟਲ ਪੂਰੀ ਤਰ੍ਹਾਂ ਫੁੱਲ ਹੈਗੇ ਆ। ਈਵਨ ਕਹਿੰਦੇ ਇਹ ਸਿਚੁਏਸ਼ਨ ਬਣੀ ਹੋਈ ਆ ਮਿਨੇਐਪਲਸ ਮੈਟਰੋਪੋਲੀਟਨ ਏਰੀਆ ਦੇ ਵਿੱਚ 200 ਤੋਂ ਲੈ ਕੇ 400 ਲੋਕ ਐਮਰਜੈਂਸੀ ਰੂਮ ਦੇ ਵਿੱਚ ਵੇਟ ਕਰ ਰਹੇ ਹੈਗੇ ਆ। ਇੱਦਾਂ ਦੀ ਸਿਚੁਏਸ਼ਨ ਆ। 68,920 ਲੋਕ ਐਵਰੇਜ ਡੇਲੀ ਹਸਪੀਟਲਾਈਜੇਸ਼ਨ ਹੋ ਰਹੀ ਆ ਪਿਛਲੇ 2 ਹਫ਼ਤਿਆਂ ਤੋਂ। ਜੇ ਆਪਾਂ USA ਦੀ ਗੱਲ ਕਰਦੇ ਜਾਈਏ 16,392 ICU ਹਸਪੀਟਲਾਈਜੇਸ਼ਨ ਹੋ ਰਹੀ ਆ। 1,748 ਦੇ ਕਰੀਬ ਬੱਚਿਆਂ ਦੀ ਜਿਹੜੀ ਹਸਪੀਟਲਾਈਜੇਸ਼ਨ ਹੋ ਰਹੀ ਆ।
39% ਹੌਸਪੀਟਲਾਈਜੇਸ਼ਨ ਇਨਕਰੀਜ਼ ਹੋਈ ਆ ਨਵੰਬਰ 1 ਤੋਂ ਲੈ ਕੇ ਅੱਜ ਤੱਕ। ਸੋ ਇਹ ਕਾਫੀ ਵੱਡਾ ਫਿਕਰ ਹੈਗਾ ਆ, ਕਿਉਂਕਿ ਹਸਪਤਾਲਾਂ ਦੀ ਜਿਹੜੀ ਕਪੈਸਿਟੀ ਆ ਉਹ ਹੁਣ ਘਟਦੀ ਜਾ ਰਹੀ ਆ, ਕਿਉਂਕਿ ਜੇ ਇੰਨੇ ਲੋਕ ਹਸਪਤਾਲਾਂ 'ਚ ਜਾ ਰਹੇ ਆ ਤੇ ਉਹੀ ਸਿਚੁਏਸ਼ਨ ਹੋਣੀ ਜੋ ਨਿਊਯਾਰਕ ਦੇ ਵਿੱਚ ਆਪਾਂ ਦੇਖਿਆ ਸੀ ਪਿਛਲੇ ਸਾਲ ਬਣੀ ਸੀ। ਮਿਨੇਐਪਲਸ ਆਲਰੇਡੀ ਕਹਿੰਦੇ ਉਹਨਾਂ ਨੇ ਟੈਂਪਰੇਰੀ ਮੋਰਗ ਆਰਡਰ ਕਰ ਦਿੱਤੇ ਆ, ਟਰੱਕ ਜਿਹੜੇ ਰੈਫਰੀਜੀਰੇਟਰ ਹੁੰਦੇ ਆ ਬਾਹਰ ਪਾਰਕ ਕਰਨ ਨੂੰ, ਕਿ ਇੰਨੀਆਂ ਬੋਡੀਜ਼ ਨਹੀਂ ਸੰਭਾਲੀਆਂ ਜਾ ਸਕਦੀਆਂ। ਸੋ ਬਾਹਲੀ ਜਿਹੜੀ ਸਿਚੁਏਸ਼ਨ ਆ ਉਹ ਖਤਰਨਾਕ ਬਣੀ ਹੋਈ ਆ। ਈਵਨ ਦੋ ਜਿਸ ਤਰ੍ਹਾਂ ਤੁਸੀਂ ਪਹਿਲੀ ਖਬਰ 'ਚ ਦੱਸਿਆ ਵੀ ਸੀ ਕਿ ਇੰਨੀ ਸਟਰੋਂਗ ਨਹੀਂ ਹੈ ਓਮੀਕਰੋਨ, ਪਰ ਜਿਨ੍ਹਾਂ ਨੇ ਨਹੀਂ ਵੈਕਸੀਨ ਲਵਾਇਆ ਸੋ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਖਰਾਬ ਹੋ ਸਕਦੀ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਸੋ ਇਹ ਕਾਫੀ ਆંકੜੇ ਜਿਹੜੇ ਇਸ ਟਾਈਮ ਉਹ ਸਾਹਮਣੇ ਆ ਰਹੇ ਆ। ਸੋ ਬਚਾਅ ਦੇ ਵਿੱਚ ਹੀ ਬਚਾਅ ਹੈਗਾ ਆ ਜੀ। ਜਿਨ੍ਹਾਂ ਨੇ ਅਜੇ ਤੱਕ ਨਹੀਂ ਲਗਵਾਇਆ ਵੈਕਸੀਨ ਉਹ ਲਗਵਾਓ, ਬੂਸਟਰ ਸ਼ਾਟ ਲਗਵਾਓ, ਤੇ ਬੂਸਟਰ ਦੇ ਨਾਲ ਕਹਿੰਦੇ ਓਮੀਕਰੋਨ ਨੂੰ ਲੜਨ ਦੀ ਸ਼ਮਤਾ ਸਰੀਰ ਦੀ ਹੋਰ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ ਆ। ਕੋਵਿਡ ਦੇ ਚੱਲਦੇ ਓਮੀਕਰੋਨ ਦੇ ਡਰ ਭੈ ਦੇ ਚੱਲਦੇ ਬਾਈਡਨ ਪ੍ਰਸ਼ਾਸਨ ਨੇ ਇੱਕ ਨਵਾਂ ਫੈਸਲਾ ਲਿਆ ਆ। ਸਟੂਡੈਂਟ ਲੋਨਸ ਦੀਆਂ ਜਿਹੜੀਆਂ ਪੇਮੈਂਟਸ ਆ ਉਹਨਾਂ ਦੇ ਉੱਤੇ ਜਿਹੜਾ ਪੌਜ਼ ਲਾਇਆ ਗਿਆ ਸੀ, ਵਿਰਾਮ ਲਾਇਆ ਗਿਆ ਸੀ, ਉਸ ਨੂੰ ਹੁਣ 1 ਮਈ ਤੱਕ ਵਧਾ ਦਿੱਤਾ ਗਿਆ ਹੈਗਾ ਆ। ਓਮੀਕਰੋਨ ਦੀ ਸਰਜ ਦੇ ਚੱਲਦਿਆਂ ਇਹ ਜਿਹੜਾ ਡਿਲੇ ਆ ਉਹ ਦੁਬਾਰਾ ਇਹਨਾਂ ਨੇ ਕਰ ਦਿੱਤਾ ਗਿਆ ਆ। ਬਾਈਡਨ ਪ੍ਰਸ਼ਾਸਨ ਪਹਿਲਾਂ ਵੀ ਇਸ ਪੇਮੈਂਟ ਦੇਣ ਦੇ ਉੱਤੇ ਪੌਜ਼ ਜਿਹੜਾ ਆ ਉਹ ਕਰ ਚੁੱਕਾ ਆ, ਤੇ ਇੰਟਰਸਟ ਦੇ ਉੱਤੇ ਵੇਵਰ ਵੀ ਕਹਿੰਦੇ ਆ। ਕਈ ਜਿਹੜੇ ਮੋਸਟ ਆਫ ਦਾ ਫੈਡਰਲ ਸਟੂਡੈਂਟ ਲੋਨ ਬੋਰੋਵਰਸ ਆ ਉਹਨਾਂ ਦੇ ਲਈ ਜਿਹੜਾ ਉਹ ਹੋਊਗਾ 3 ਮਹੀਨੇ ਦੇ ਲਈ ਹੋਰ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਮੌਕਾ ਜਿਹੜਾ ਉਹ ਮਿਲਿਆ, ਡਿਲੇ ਜਿਹੜਾ ਉਹ ਹੋ ਗਿਆ ਹੈਗਾ ਆ। ਉੱਦਾਂ ਕਹਿੰਦੇ ਵੀ ਜਿਹੜੀ ਫੋਰਬੀਅਰੈਂਸ ਆ ਇਹ 31 ਜਨਵਰੀ ਨੂੰ ਅਗਲੇ ਸਾਲ ਦੇ ਅਗਲੇ ਮਹੀਨੇ ਦੇ ਵਿੱਚ ਖਤਮ ਹੋਣ ਜਾ ਰਹੀ ਸੀ, ਪਰ ਓਮੀਕਰੋਨ ਦੀ ਸਰਜ ਦੇ ਚੱਲਦਿਆਂ ਇਹਨਾਂ ਨੇ ਇਸ ਨੂੰ ਹੋਰ ਅੱਗੇ ਪਾ ਦਿੱਤਾ ਹੈ, ਤੇ ਹੁਣ 1 ਮਈ ਤੱਕ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਹਨਾਂ ਦੀ ਕਿਸ਼ਤ ਜਿਹੜੀ ਉਹ ਜੇ ਤੁਸੀਂ ਨਹੀਂ ਵੀ ਦਿੰਦੇ ਤਾਂ ਉਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਵੇਗੀ। ਸਟੂਡੈਂਟ ਲੋਨਸ ਡੈਟ ਅਮਰੀਕਾ ਦੇ ਵਿੱਚ 1.7 ਟ੍ਰਿਲੀਅਨ ਡਾਲਰ ਦੀ ਉਹ ਇਸ ਟਾਈਮ ਹੋ ਚੁੱਕੇ ਆ। ਸੋ ਤੇ ਹੁਣ ਤੁਸੀਂ ਦੇਖੋ, ਪਰ ਜਿਹੜੇ ਅਮਰੀਕਨਸ ਉਹਨਾਂ ਤੇ ਕ੍ਰੈਡਿਟ ਕਾਰਡ ਤੇ ਆਟੋ ਦਾ ਡੈਟ ਵੀ ਕਹਿੰਦੇ ਕਾਫੀ ਜ਼ਿਆਦਾ ਹੈਗਾ ਆ ਜੀ। ਇੱਕ ਖਬਰ ਹੋਰ ਆਪਾਂ ਕਰੋਨਾ ਵਾਇਰਸ ਦੀ ਸਾਂਝੀ ਕਰਦੇ ਜਾਈਏ। ਕਹਿੰਦੇ ਵੀ ਕਰੋਨਾ ਵਾਇਰਸ ਦੇ ਦੌਰਾਨ ਮਰਨ ਵਾਲਿਆਂ ਦੀ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਗਲਤ ਹੋਈ ਹੈਗੀ ਆ। USA ਟੂਡੇ ਨੇ ਅੱਜ ਬਹੁਤ ਹੀ ਲੰਮੀ ਇੱਕ ਰਿਪੋਰਟ ਤਿਆਰ ਕੀਤੀ ਹੈਗੀ ਆ। ਆਪਾਂ ਦੇਖਿਆ ਸੀ ਇੰਡੀਆ ਦੇ ਵਿੱਚ ਵੀ ਜਿਹੜੇ ਲੋਕਾਂ ਦੀ ਮੌਤ ਕਹਿੰਦੇ ਵੀ 5 ਮਿਲੀਅਨ ਦੇ ਕਰੀਬ ਇਕੱਲੇ ਇੰਡੀਆ 'ਚ ਹੋਈ ਆ, ਪਰ ਇੰਡੀਆ ਦੀ ਸਰਕਾਰ ਕਹਿ ਰਹੀ ਆ ਵੀ ਸਾਡੇ ਜੀ 4.5 ਲੱਖ ਜਾਂ 5 ਲੱਖ ਲੋਕਾਂ ਦੀ ਮੌਤ ਹੋਈ ਆ। ਪਰ NPR ਨੇ, ਵੱਡੇ ਨਿਊਯਾਰਕ ਟਾਈਮਸ ਪੇਪਰ ਨੇ ਵੀ ਇਹ ਪਬਲਿਸ਼ ਕੀਤਾ ਸੀ। ਹੁਣ USA ਦੀ ਸਿਚੁਏਸ਼ਨ ਵੀ ਇਹੀ ਆ। USA ਟੂਡੇ ਨੇ ਵੱਖ-ਵੱਖ ਸ਼ਹਿਰਾਂ ਦੀ ਉਹਨਾਂ ਨੇ ਡਾਟਾ ਇਕੱਠਾ ਕੀਤਾ ਵੀ ਕਿਸ ਤਰ੍ਹਾਂ ਅੰਡਰ ਰਿਪੋਰਟਡ ਕੀਤੀ ਗਈਆਂ ਮੌਤਸ। ਇੱਕ ਲੂਜ਼ੀਆਨਾ ਦੇ ਲੈਫੀਅਟ ਪਰੀਸ਼ ਏਰੀਆ ਜਿਹੜਾ ਟਾਊਨ ਆ, ਉੱਥੇ ਉਹਨੇ ਦੇਖਿਆ ਵੀ 2020 'ਚ 134 ਮੌਤਾਂ ਜਿਹੜੀਆਂ ਆ ਉਹ ਡਿਕਲੇਅਰ ਕੀਤੀਆਂ ਗਈਆਂ ਵੀ ਕਰੋਨਾ ਵਾਇਰਸ ਨਾਲ ਹੋਈਆਂ, ਜਦੋਂ ਕਿ ਉਹਨਾਂ ਨੇ ਇਕੱਲੇ ਘਰ ਤੋਂ ਕਨਫਰਮ ਕਰਕੇ ਕੀਤਾ ਵੀ ਉਹ 285 ਮੌਤਾਂ ਸੀਗੀਆਂ। ਸੋ ਇਹ ਇੱਕ ਟਾਊਨ ਦਾ ਆ। ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਟਾਊਨਸ ਜਿਹੜੇ ਆ ਉਹਨਾਂ ਦੀ ਇਕੱਲੇ ਦੀ ਇਨਫੋਰਮੇਸ਼ਨ ਇਕੱਠੀ ਕੀਤੀ ਆ। USA ਕਹਿ ਰਿਹਾ ਵੀ 8.5 ਲੱਖ ਦੇ ਕਰੀਬ ਲੋਕਾਂ ਦੀ ਮੌਤ ਆ ਕਰੋਨਾ ਵਾਇਰਸ ਨਾਲ ਹੋਈ ਆ, ਪਰ ਹੁਣ ਇਸ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਪਿਛਲੇ ਸਾਲ ਆ ਉਹ ਕਿਤੇ ਵੱਧ ਹੈਗੀ ਆ। ਬਹੁਤ ਸਾਰੇ ਅਨਰਿਪੋਰਟਡ ਜਿਹੜੀਆਂ ਡੈਥਸ ਹੈਗੀਆਂ ਵੀ ਕਿਸੇ ਦੀ ਹਾਰਟ ਅਟੈਕ ਨਾ ਹੋ ਗਈ ਜਾਂ ਕਿਸੇ ਹੋਰ ਕਾਰਨ ਨਾ ਹੋ ਗਈ, ਕਹਿੰਦੇ ਵੀ ਇਹ ਤਾਂ ਹੋਈਆਂ। ਬਾਕੀ ਇਸ ਤੋਂ ਬਿਨਾਂ ਲਗਭਗ ਸਾਰਾ ਅਮਰੀਕਾ ਕਰੋਨਾ ਵਾਇਰਸ ਤੋਂ ਬਿਨਾਂ ਜਿਹੜੀਆਂ ਹੋਰ ਬਿਮਾਰੀਆਂ ਸੀਗੀਆਂ, ਕਿਸੇ ਨੂੰ ਹਾਰਟ ਅਟੈਕ, ਕਿਸੇ ਦਾ ਕਿਸੇ ਤਰ੍ਹਾਂ ਦਾ ਆਪਰੇਸ਼ਨ ਹੋਣਾ, ਉਹ ਆਲਮੋਸਟ ਬੰਦ ਹੀ ਸੀ, ਸਿਰਫ ਐਮਰਜੈਂਸੀ ਕੀਤੇ ਜਾ ਰਹੇ ਸੀ। ਸੋ ਉਹਦੇ ਨਾਲ ਵੀ ਜਿਹੜੀਆਂ ਲੋਕਾਂ ਦੀ ਮੌਤ ਆ ਕਾਫੀ ਹੋਈਆਂ ਹੈਗੀਆਂ। ਜੀ ਬਿਲਕੁਲ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਖਬਰ ਆਈ ਸੀ ਵੀ ਰਾਸ਼ਟਰਪਤੀ ਬਾਈਡਨ ਕਿਸੇ ਇੱਕ ਜਿਸ ਨੂੰ ਕੋਵਿਡ ਹੋਇਆ ਸੀ ਉਸ ਦੇ ਨਜ਼ਦੀਕ ਆਏ ਆ,
ਪਰ ਅੱਜ ਕਹਿੰਦੇ ਵੀ ਉਹਨਾਂ ਦਾ ਟੈਸਟ ਹੋਇਆ ਤੇ ਉਹ ਨੈਗੇਟਿਵ ਜਿਹੜੇ ਉਹ ਪਾਏ ਗਏ ਨੇ। ਸੋ ਰਾਸ਼ਟਰਪਤੀ ਬਾਈਡਨ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਉਹ ਆ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਕੋਵਿਡ ਤੋਂ ਹਟ ਕੇ ਜੇ ਕੁਝ ਹੋਰ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਜਰਮਨੀ ਨੇ ਚੀਨ ਦੀ ਜਿਹੜੀ ਨੇਵੀ ਆ, ਜਿਹੜੀ ਜਲ ਸੈਨਾ ਹੁੰਦੀ ਆ ਜਿਸਨੂੰ ਕਿਹਾ ਜਾਂਦਾ ਹੈ ਨੇਵਲ ਪਾਵਰ, ਉਸਦਾ ਬਿਲਡਅਪ ਆ, ਉਸ ਦੇ ਉੱਤੇ ਸਵਾਲ ਚੁੱਕਿਆ ਤੇ ਚਿੰਤਾ ਜਿਹੜੀ ਆ ਉਹ ਜਤਾਈ ਆ। ਜਰਮਨੀ ਦੇ ਨੇਵੀ ਦੇ ਜਿਹੜੇ ਚੀਫ ਆ, ਉਹਨਾਂ ਨੇ ਹੈੱਡ ਨੇ ਕਿਹਾ ਆ ਵੀ ਜਿਹੜਾ ਚਾਈਨਾ ਜਿਸ ਤਰੀਕੇ ਦੇ ਨਾਲ ਆਪਣੀ ਨੇਵਲ ਬਿਲਡਅਪ ਕਰ ਰਿਹਾ ਆ, ਉਹ ਇੱਕ ਬਹੁਤ ਜ਼ਿਆਦਾ ਐਕਸਪਲੋਸਿਵ ਆ ਤੇ ਚਿੰਤਾ ਦਾ ਜਿਹੜਾ ਉਹ ਵਿਸ਼ਾ ਹੈਗਾ ਆ। ਵਾਈਸ ਐਡਮਿਰਲ ਕੇ ਐਕਚਿਮ ਜਿਹੜੇ ਆ ਚਾਈਨਾ ਦੇ ਵਿੱਚ, ਉਹਨਾਂ ਨੇ ਕਿਹਾ ਵੀ ਜਿਹੜੀ ਉਸ ਲਗਾਤਾਰ ਆਪਣੀ ਪਾਵਰ ਨੂੰ ਵਧਾ ਰਿਹਾ ਆ, ਤੇ ਹੁਣ ਕਹਿੰਦੇ ਵੀ ਆਪਣੀ ਜਿਹੜੀ ਉਹਨਾਂ ਦੀ ਪੂਰੀ ਪਾਵਰ ਆ, ਉਹ ਫਰਾਂਸ ਦੀ ਨੇਵੀ ਨੂੰ ਜਿਹੜੀ ਉਸਦੇ ਬਰਾਬਰ ਹੋ ਜਾਊਗੀ ਅਗਲੇ ਸਿਰਫ 4 ਸਾਲਾਂ ਦੇ ਵਿੱਚ। ਇਹ ਉਸ ਟਾਈਮ ਦੇ ਉੱਤੇ ਜਿਹੜੇ ਜਰਮਨੀ ਦੇ ਕਹਿੰਦੇ ਆ ਵੀ ਨੇਵੀ ਦੇ ਹੈੱਡ ਦੀ ਗੱਲਬਾਤ ਜਿਹੜੀ ਉਹ ਆਈ ਆ, ਜਦੋਂ ਉਹ ਆਪਣੇ ਨਾਲ ਸੰਬੰਧਿਤ ਬਾਕੀ ਜਿਹੜੇ ਇੰਡੋ ਪੈਸੀਫਿਕ ਜਿਹੜੇ ਸੀਗੇ ਨੇਵੀ ਵਾਲੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਸੋ ਚੀਨ ਬਹੁਤ ਸਾਰੇ ਟਾਪੂਆਂ ਦੇ ਉੱਤੇ ਆਪਣੇ ਨੇਵੀ ਦੇ ਅੱਡੇ ਜਿਹੜਾ ਆ ਉਹ ਲਗਾਤਾਰ ਬਣਾ ਰਿਹਾ ਹੈਗਾ ਆ। ਕਿਤੇ ਉਹ ਚੋਰੀ ਛਿਪੇ ਕੰਮ ਕਰ ਰਹੇ ਆ ਤੇ ਕਿਤੇ ਉਹ ਕਹਿੰਦੇ ਵੀ ਸ਼ਰੇਆਮ ਜਿਹੜਾ ਉਹ ਕਰ ਰਹੇ ਆ। ਤਕਰੀਬਨ ਸਾਰੇ ਹੀ ਮਹਾਂਦਵੀਪਾਂ ਦੇ ਵਿੱਚ ਉਹ ਆਪਣੇ ਇਦਾਂ ਦੇ ਅੱਡੇ ਬਣਾਉਣ ਨੂੰ ਵਜਿੱਦ ਹੈਗੇ ਨੇ। ਅਫਰੀਕਾ ਦੇ ਬਹੁਤ ਸਾਰੇ ਮੁਲਕ, ਖਾਸ ਕਰਕੇ ਜਿਹੜੇ ਤੱਟ ਦੇ ਨਾਲ ਲੱਗਦੇ ਆ, ਉਹਨਾਂ ਵਿੱਚ ਉਹ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਆ ਰਹੇ ਆ। ਸ਼੍ਰੀਲੰਕਾ ਦੀਆਂ ਬੰਦਰਗਾਹਾਂ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਆਲਰੇਡੀ ਖਰੀਦ ਲਈਆਂ ਨੇ ਤੇ ਉੱਥੇ ਆਪਣਾ ਜਿਹੜਾ ਨੇਵੀ ਬੇਸ ਆ ਉਸ ਨੂੰ ਉਹ ਬਣਾ ਰਹੇ ਨੇ। ਸੋ ਇਹ ਬੜੀ ਇੱਕ ਚਿੰਤਾ ਪ੍ਰਗਟਾਈ ਹੈਗੀ ਆ ਜਿਹੜੇ ਜਰਮਨੀ ਦੇ ਨੇਵੀ ਚੀਫ ਨੇ। ਅਗਲੀ ਖਬਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸੰਬੰਧ ਦੇ ਵਿੱਚ ਆ। ਪ੍ਰੈਜ਼ੀਡੈਂਟ ਬਾਈਡਨ ਤੇ ਡੈਮੋਕ੍ਰੇਟਸ ਲਈ ਸਿਚੁਏਸ਼ਨ ਬੜੀ ਇੱਕ ਖਤਰਨਾਕ ਬਣਦੀ ਜਾ ਰਹੀ ਆ ਇਲੈਕਸ਼ਨ ਦੇ ਸੰਬੰਧ ਦੇ ਵਿੱਚ। ਇੱਕ ਹਫ਼ਤੇ ਦੇ ਵਿੱਚ 8 ਪੁਆਇੰਟ ਅਪਰੂਵਲ ਰੇਟਿੰਗ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਡਾਊਨ ਗਈ ਹੈਗੀ ਆ। ਸੋ ਮੇਨ ਰੀਜ਼ਨ ਇਨਫਲੇਸ਼ਨ ਆ, ਕਰੋਨਾ ਵਾਇਰਸ ਦਾ ਦੁਆਰਾ ਕੀ ਫੇਰ ਇੰਨਾ ਜ਼ਿਆਦਾ ਡਰ, ਤੇ ਛੋਟੇ ਬਿਜ਼ਨੈਸਿਸ ਡਰ ਰਹੇ ਆ ਵੀ ਕਿਤੇ ਫੇਰ ਨਾ ਸਾਨੂੰ ਦੁਬਾਰਾ ਕੀ ਇਹ ਬੰਦ ਕਰਨਾ ਪੈ ਜਾਏ। ਤੇ ਤੀਸਰਾ ਬਿਲਡ ਬੈਟਰ ਬੈਕ ਅਮਰੀਕਾ ਵਾਲਾ ਬਿੱਲ 1.75 ਟ੍ਰਿਲੀਅਨ ਡਾਲਰ ਦਾ ਜੋ ਮੈਂਸ਼ਨ ਸੈਨੇਟਰ ਉਹਨੂੰ ਸਾਈਨ ਕਰਨ ਤੋਂ ਜਾਂ ਉਹਨੂੰ ਅਪਰੂਵ ਕਰਨ ਤੋਂ ਪਿੱਛੇ ਹਟ ਰਹੇ ਆ। ਸੋ ਨਵੀਂ ਪੋਲਸ ਦੇ ਮੁਤਾਬਕ ਜਿਹੜੀਆਂ ਦਸੰਬਰ 18 ਤੋਂ ਲੈ ਕੇ 20 ਤੱਕ ਹੋਈਆਂ ਆ, ਮਾਰਨਿੰਗ ਕੰਸਲਟ ਤੇ ਪੋਲੀਟਿਕ ਦੇ ਮੁਤਾਬਕ 41% ਰਿਸਪੋਂਡੈਂਟਸ ਨੇ ਇਹ ਕਿਹਾ ਆ ਵੀ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਬਹੁਤ ਘੱਟ ਕੰਮ ਕੀਤਾ ਜਿਹੜਾ ਕਿ ਜ਼ਿਆਦਾ ਕਰਨਾ ਚਾਹੀਦਾ ਸੀ। 32% ਕਹਿੰਦੇ ਵੀ ਅਸੀਂ ਐਗਰੀ ਆ ਤੇ ਬਾਕੀ ਕਹਿੰਦੇ ਵੀ ਅਸੀਂ ਨਹੀਂ ਐਗਰੀ। ਮੇਨ ਜਿਹੜਾ ਖਤਰਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਾਂ ਡੈਮੋਕ੍ਰੇਟਸ ਨੂੰ, ਉਹਨਾਂ ਨੂੰ ਇਹ ਆ ਵੀ ਇੰਡੀਪੈਂਡੈਂਟਸ ਉਹਨਾਂ ਤੋਂ ਫਿਰ ਇੱਕ ਵਾਰੀ ਭੱਜਣੇ ਸ਼ੁਰੂ ਹੋ ਗਏ ਆ। 41% ਅਮਰੀਕਨ ਕਹਿ ਰਹੇ ਆ ਵੀ ਅਸੀਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੌਬ ਨੂੰ ਅਪਰੂਵ ਕਰਦੇ ਆ, ਤੇ ਇਹ ਨੰਬਰ ਹੁਣ ਥੱਲੇ ਗਏ ਆ ਜਿਹੜੇ ਇੰਡੀਪੈਂਡੈਂਟ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ 44% ਲੋਕ ਕਹਿੰਦੇ ਵੀ ਅਸੀਂ ਸਟਰੋਂਗਲੀ ਡਿਸਅਪਰੂਵ ਕਰਦੇ ਹੈਗੇ ਆ। ਸੋ ਇਹ ਫਿਗਰਸ ਵੱਖ-ਵੱਖ ਜਿਹੜੇ ਪੋਲਸ ਆ ਉਹਨਾਂ ਵੱਲੋਂ ਦਿੱਤੇ ਗਏ ਆ, ਪਰ ਇਹ 3 ਚੀਜ਼ਾਂ ਕਾਫੀ ਹਰਟ ਕਰ ਰਹੀਆਂ। ਸਭ ਤੋਂ ਜ਼ਿਆਦਾ ਕਹਿੰਦੇ ਵੀ ਕਰੋਨਾ ਤੇ ਈਵਨ ਨਵਾਂ ਜਿਹੜਾ ਬਿਲਡ ਬੈਟਰ ਬੈਕ ਅਮਰੀਕਾ ਬਿੱਲ, ਉਹ ਤੋਂ ਬਿਨਾਂ ਸਭ ਤੋਂ ਜ਼ਿਆਦਾ ਇਨਫਲੇਸ਼ਨ ਹਿੱਟ ਕਰ ਰਿਹਾ, ਕਿਉਂਕਿ ਗੈਸ ਪ੍ਰਾਈਸਿਸ, ਫੂਡ ਦੀਆਂ ਪ੍ਰਾਈਸਿਸ, ਖਾਸ ਕਰਕੇ ਮੀਟ ਤੇ ਗੈਸ ਬਹੁਤ ਜ਼ਿਆਦਾ ਉੱਪਰ ਚਲ ਗਈਆਂ। ਜੀ ਜੀ ਬਿਲਕੁਲ। ਸੋ ਅਪਰੂਵਲ ਰੇਟਿੰਗ ਹਾਲ ਦੀ ਘੜੀ ਪ੍ਰੈਜ਼ੀਡੈਂਟ ਬਾਈਡਨ ਦੀ ਜੌਬ ਅਪਰੂਵਲ ਰੇਟਿੰਗ ਉਹ ਮਹਿਜ 43% ਦੇ ਉੱਤੇ ਹੀ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਹੈ। ਜਿਹੜੀ RCP ਦੀ ਐਵਰੇਜ ਪੋਲ ਆ, ਜੇ ਉਸ ਨੂੰ ਦੇਖਿਆ ਜਾਵੇ ਤਾਂ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਹਨਾਂ ਨੇ ਇੱਕ ਵਾਰੀ ਜਿਹੜੀ ਇੱਕ ਹਿਸਾਬ ਦੇ ਨਾਲ ਚੇਤਾਵਨੀ ਜਿਹੜੀ ਉਹ ਦਿੱਤੀ ਆ ਸਾਰੇ ਹੀ ਵੈਸਟ ਨੂੰ, ਕਿਹਾ ਵੀ ਜੇ ਤੁਸੀਂ ਇਸ ਮਾਮਲੇ ਦੇ ਵਿੱਚ ਆਪਣਾ ਬੋਲਣਾ ਬੰਦ ਨਹੀਂ ਕੀਤਾ ਤਾਂ ਅਸੀਂ ਵੀ ਜਿਹੜੀਆਂ ਆ ਉਹ ਅੱਖਾਂ ਦਿਖਾਵਾਂਗੇ ਤੇ ਅਸੀਂ ਪਿੱਛੇ ਜਿਹੜੇ ਉਹ ਨਹੀਂ ਹਟਾਂਗੇ।
ਕਹਿੰਦੇ ਵੀ ਰਸ਼ੀਆ ਹੈਜ਼ ਨੋਵੇਅਰ ਟੂ ਰਿਟਰੀਟ, ਪਿੱਛੇ ਅਸੀਂ ਇੱਕ ਹਿਸਾਬ ਦੇ ਨਾਲ ਨਹੀਂ ਜਾਣਾ, ਨਾ ਹੀ ਕੋਈ ਸਾਡੇ ਕੋਲ ਰਾਹ ਹੈਗਾ ਹੈ ਪਿੱਛੇ ਜਾਣ ਦਾ। ਤੇ ਉਹਨਾਂ ਨੇ ਵੈਸਟ ਨੂੰ ਆਪਣੀ ਜਿਹੜੀ ਅਗਰੈਸਿਵ ਲਾਈਨ ਆ, ਕੋਈ ਸੈਂਕਸ਼ਨ ਲਾਉਣ ਦੀ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੀ ਉਹਨਾਂ ਨੇ ਰੌਲਾ ਪਾਇਆ, ਮਿਲਟਰੀ ਐਕਸ਼ਨ ਦੀ। ਉਹਨਾਂ ਨੇ ਕਿਹਾ ਵੀ ਅਸੀਂ ਇਸ ਚੀਜ਼ ਨੂੰ ਨਹੀਂ ਸਹਾਰਾਂਗੇ। ਯੂਐਸ ਨੇ, ਰਾਸ਼ਟਰਪਤੀ ਬਾਈਡਨ ਨੇ ਜਿਹੜੀ ਸਿੱਧੀ ਚੇਤਾਵਨੀ ਰੂਸੀ ਰਾਸ਼ਟਰਪਤੀ ਨੂੰ ਯੂਕਰੇਨ ਦੇ ਮਾਮਲੇ ਦੇ ਵਿੱਚ ਦਿੱਤੀ ਹੈ ਵੀ ਜੇ ਤੁਸੀਂ ਫੌਜੀ ਹਮਲਾ ਜਾਂ ਫੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਮਿਲਟਰੀ ਪੱਧਰ ਦੇ ਉੱਤੇ ਯੂਕਰੇਨ ਦੀ ਮਦਦ ਜਿਹੜੀ ਆ ਉਹ ਕਰੂਗਾ। ਪੁਤਿਨ ਨੇ ਇਸ ਤੋਂ ਪਹਿਲਾਂ ਵੀ ਨਾਟੋ ਨੂੰ ਤੇ ਅਮਰੀਕਾ ਨੂੰ ਇਹ ਕਿਹਾ ਸੀਗਾ ਵੀ ਕਿਸੇ ਵੀ ਤਰੀਕੇ ਦੀ ਟੰਗ ਤੁਸੀਂ ਇਸ ਮਾਮਲੇ ਦੇ ਵਿੱਚ ਨਹੀਂ ਅੜਾਉਣੀ ਹੈਗੀ। ਜਿਹੜੇ ਕੁਝ ਵਰੇ ਪਹਿਲਾਂ, ਆਈ ਥਿੰਕ 5-7 ਸਾਲ ਪਹਿਲਾਂ, ਕ੍ਰੀਮੀਆ ਦਾ ਜਿਹੜਾ ਇਲਾਕਾ ਯੂਕਰੇਨ ਦੇ ਵਿੱਚ ਜਿਹੜਾ ਸੀਗਾ ਉਸ ਨੂੰ ਅਨੈਕਸ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਉਸ ਨੂੰ ਆਪਣੇ ਨਾਲ ਇੱਕ ਹਿਸਾਬ ਦੇ ਨਾਲ ਉਹ ਮਿਲਾ ਲਿਆ ਗਿਆ ਸੀ। ਉਸ ਟਾਈਮ ਦੇ ਉੱਤੇ ਵੀ ਮਿਲਟਰੀ ਐਕਸ਼ਨ ਇੱਕ ਹਿਸਾਬ ਦੇ ਨਾਲ ਹੁੰਦਾ ਜਿਹੜਾ ਉਹ ਰਹਿ ਗਿਆ ਸੀ। ਆਪਸ ਦੇ ਵਿੱਚ ਯੂਕਰੇਨ ਤੇ ਰੂਸ ਦੇ ਜ਼ਰੂਰ ਗੋਲੀਬਾਰੀ ਜਿਹੜੀ ਉਹ ਹੁੰਦੀ ਰਹੀ ਹੈਗੀ ਆ। ਯੂਕਰੇਨ ਨੂੰ ਅਜੇ ਤੱਕ ਵੀ ਨਾਟੋ ਦੀ ਮੈਂਬਰਸ਼ਿਪ ਆ ਉਹ ਨਹੀਂ ਮਿਲੀ ਹੈਗੀ। ਉਹ ਬੜੇ ਚਿਰ ਤੋਂ, ਪਿਛਲੇ ਕਈ ਦਹਾਕਿਆਂ ਤੋਂ ਇਸ ਦੀ ਮੰਗ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੀ ਜਿਹੜੀ ਬਣਦੀ ਹੈ। ਤੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਕਿਹਾ ਆ ਵੀ ਰਾਸ਼ਟਰਪਤੀ ਬਾਈਡਨ ਦੀ ਤਾਂ ਆਲਰੇਡੀ ਅਪਰੂਵਲ ਰੇਟਿੰਗ ਲਗਾਤਾਰ ਡਿੱਗਦੀ ਜਾਂਦੀ ਆ ਘਰੇਲੂ ਜਿਹੜੇ ਆ ਡੋਮੈਸਟਿਕ ਪਾਲਿਸੀਜ਼ ਆ ਉਸ ਨੂੰ ਲੈ ਕੇ। ਤੇ ਜੇ ਇੰਟਰਨੈਸ਼ਨਲ ਇਦਾਂ ਦੀ ਇੱਕ ਵੱਡੀ ਚੀਜ਼ ਬਣ ਜਾਂਦੀ ਆ ਤਾਂ ਫਿਰ ਦੇਖਣਾ ਹੋਊਗਾ ਵੀ ਅਮਰੀਕਾ ਕਿੱਦਾਂ ਦਾ ਸਟੈਂਡ ਜਿਹੜਾ ਉੱਥੇ ਲੈ ਸਕੇਗਾ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਅਨਪਲਾਇਮੈਂਟ ਆਫਿਸ ਦੇ ਸੰਬੰਧ ਦੇ ਵਿੱਚ EDD ਦੇ ਉਹ ਕਹਿੰਦੇ ਵੀ ਹੁਣ ਅਸੀਂ ਲੋਕਾਂ ਤੋਂ ਪੈਸੇ ਕਲੈਕਟ ਕਰਨੇ ਸ਼ੁਰੂ ਕਰ ਦਿੱਤੇ ਆ ਜਿਹੜੇ ਲੋਕਾਂ ਨੇ ਫਰਾਡ ਕਲੇਮ ਕੀਤੇ ਸੀ। ਉਸ ਟਾਈਮ ਦੇ ਉੱਤੇ ਵੀ ਆਪਾਂ ਦੱਸਦੇ ਰਹੇ ਹਾਂ, ਬਹੁਤ ਸਾਰੇ ਬਿਜ਼ਨੈਸਿਸ ਵੀ ਇਸ ਫਰਾਡ 'ਚ ਫੜ ਹੋਏ ਆ ਜਿਨ੍ਹਾਂ ਨੇ PPP ਲੋਨ ਲਏ ਆ। ਤੇ ਅੱਜ ਖਬਰ ਆ ਰਹੀ ਆ ਸਟੇਟ ਆਫ ਕੈਲੀਫੋਰਨੀਆ ਤੋਂ, ਗਵਰਨਰ ਗੈਬਨ ਨਿਊਸਮ ਨੇ ਅਨਾਊਂਸ ਕੀਤਾ ਵੀ 9 ਲੱਖ ਕੈਲੀਫੋਰਨੀਅਨਸ ਨੂੰ ਅਸੀਂ ਆਲਰੇਡੀ ਚਿੱਠੀਆਂ ਪਾਤੀਆਂ ਵੀ ਭਾਈ ਤੁਸੀਂ ਫਰਾਡ ਦੇ ਇੰਸ਼ੋਰੈਂਸ EDD ਦੇ ਕਲੇਮ ਲਏ ਆ ਅਨਪਲਾਇਮੈਂਟ ਦੇ, ਤੇ ਸਾਨੂੰ ਪ੍ਰੂਵ ਕਰਕੇ ਦੱਸੋ, ਨਹੀਂ ਤਾਂ ਤੁਹਾਨੂੰ $32,000 ਤੱਕ ਜਿਹੜੇ ਪੈਸੇ ਆ ਉਹ ਵਾਪਸ ਕਰਨੇ ਪਊਗੇ। 30% ਹੋਰ ਪੈਨਲਟੀ ਜਿਹੜੀ ਆ ਉਹਦੇ ਵਿੱਚ ਐਡ ਹੋਊਗੀ। 2.9 ਮਿਲੀਅਨ ਲੋਕਾਂ ਨੂੰ ਸਟੇਟ ਆਫ ਕੈਲੀਫੋਰਨੀਆ ਨੇ ਪੁਆਇੰਟ ਆਊਟ ਕੀਤਾ ਹੈ ਵੀ ਇਹਨਾਂ ਦੇ ਫਰੋਜੂਲੈਂਟ ਕਲੇਮ ਹੋ ਸਕਦੇ ਆ। 29 ਲੱਖ ਲੋਕਾਂ ਦੇ ਆਪਾਂ ਦੇਖਿਆ ਵੀ $20 ਬਿਲੀਅਨ ਦਾ ਨੁਕਸਾਨ ਹੋਇਆ ਸੀ ਸਟੇਟ ਆਫ ਕੈਲੀਫੋਰਨੀਆ ਨੂੰ ਫਰੋਜੂਲੈਂਟ ਕਲੇਮਸ ਦੇ ਵਿੱਚ, ਜਿਹਦੇ ਵਿੱਚ ਤਾਂ ਬਹੁਤ ਸਾਰੇ ਲੋਕ ਤਾਂ ਜੇਲ੍ਹਾਂ 'ਚ ਹੀ ਸੀ ਜਿਨ੍ਹਾਂ ਦੇ ਉਹ ਅਨਪਲਾਇਮੈਂਟ ਲੋਕ ਲੈ ਗਏ ਹੈਗੇ ਆ। ਸੋ 9 ਲੱਖ ਲੋਕਾਂ ਨੂੰ 29 ਲੱਖ ਦੇ ਵਿੱਚੋਂ ਚਿੱਠੀਆਂ ਆਲਰੇਡੀ ਜਾ ਚੁੱਕੀਆਂ ਆ। ਸੋ ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਤੁਸੀਂ ਪ੍ਰੂਵ ਕਰੋ ਵੀ ਜਦੋਂ ਤੁਸੀਂ ਅਨਪਲਾਇਮੈਂਟ ਫਾਈਲ ਕੀਤੀ ਹੈ। ਇਹ ਮੋਸਟਲੀ ਉਹਨਾਂ ਨੂੰ ਆ ਜਿਹੜੇ ਸੈਲਫ ਇੰਪਲਾਇਡ ਕਰਕੇ, ਆਪਾਂ ਦੱਸਿਆ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਵੀ ਸੀ, ਖਾਸ ਕਰਕੇ ਸਨ ਮਕੀਨ ਵੈਲੀ ਏਰੀਆ 'ਚ, ਟ੍ਰੇਸੀ ਸਟਾਕਟਨ, ਕਈ ਆਪਣੇ ਲੋਕਾਂ ਨੇ ਪੈਸੇ ਲੈ ਕੇ ਐਪਲੀਕੇਸ਼ਨਾਂ ਭਰ ਕੇ ਅਨਪਲਾਇਮੈਂਟ ਲੈ ਲਈ। ਸੋ ਉਹ ਉਹਨਾਂ ਲਈ ਸੀ ਜਿਨ੍ਹਾਂ ਨੇ ਸ਼ੋਅ ਕੀਤਾ ਵੀ ਅਸੀਂ ਜੀ ਫ੍ਰੀਲਾਂਸਰ ਸੀਗੇ ਤੇ ਬਿਜ਼ਨਸ ਓਨਰ ਸੀਗੇ, ਕਿਉਂਕਿ ਉਹਦੇ ਲਈ ਸਪੈਸ਼ਲ ਪ੍ਰੋਗਰਾਮ ਫੈਡਰਲ ਗਵਰਨਮੈਂਟ ਨੇ ਕੀਤਾ ਸੀਗਾ ਵੀ ਉਹਨਾਂ ਨੂੰ ਵੀ, ਜਿਹਦੇ ਵਿੱਚ ਗਿਗ ਵਰਕਰਸ ਵੀ ਸੀਗੇ, ਊਬਰ, ਲਿਫਟ ਸਾਰੇ। ਸੋ ਉਹਨਾਂ ਨੂੰ ਜਾਂ ਤਾਂ ਉਹ ਪ੍ਰੂਵ ਕਰਨਾ ਪਊਗਾ ਵੀ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਇਸੈਂਸ ਸੀਗਾ, ਉਹਨਾਂ ਨੇ ਟੈਕਸ ਫਾਈਲ ਕੀਤਾ ਹੈ, ਜਾਂ ਉਹਨਾਂ ਦੇ ਕੋਲ ਕੋਈ ਪੇ ਸਟੱਬ ਆ, ਉਹਨਾਂ ਦੀਆਂ ਬੈਂਕ ਸਟੇਟਮੈਂਟ, ਉਹਨਾਂ ਦੇ ਕੋਈ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਵੀ ਹਾਂ ਮੈਂ ਲੈਂਡਸਕੇਪਿੰਗ ਕਰਦਾ ਸੀ, ਮੈਂ ਚਾਈਲਡ ਕੇਅਰ ਕਰਦਾ ਸੀ, ਮੇਰੇ ਆਹ ਪ੍ਰੂਫ ਆ। ਸੋ ਉੱਦਾਂ ਦੇ ਪ੍ਰੂਫ ਉਹਨਾਂ ਨੂੰ ਦਿਖਾਣੇ ਪੈਣਗੇ, ਨਹੀਂ ਤਾਂ ਇਹ ਸਾਰਾ ਅਮਾਊਂਟ ਪਲੱਸ 30% ਪੈਨਲਟੀ ਆ ਉਹ ਵਾਪਸ ਕਰਨੀ ਪਊਗੀ। ਆਲਰੇਡੀ ਲੋਕਾਂ ਦੇ ਘਰਾਂ ਦੇ ਵਿੱਚ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਸੋ ਇਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਅਸੈਂਬਲੀਮੈਨ EDD ਦੇ ਨਾਲ ਰਿਲੇਟਡ ਹੈਗੇ ਉਹ ਹੁਣ ਕੋਈ ਜਵਾਬ ਨਹੀਂ ਦੇ ਰਹੇ। ਬਹੁਤ ਸਾਰੇ ਨਿਊਜ਼ਪੇਪਰਸ ਉਹਨਾਂ ਨੂੰ ਕੰਟੈਕਟ ਕਰ ਰਹੇ ਵੀ ਭਾਈ ਹੁਣ ਤਾਂ ਲੋਕਾਂ ਨੇ ਪੈਸੇ ਖਰਚ ਵੀ ਲਏ ਹੋਣੇ ਆ ਤੇ ਹੁਣ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਵਾਪਸ ਕਲੈਕਟ ਕਰੋਗੇ। ਜੀ, ਕੱਲ ਵੀ ਆਪਾਂ ਖਬਰ ਕੀਤੀ ਸੀ ਵੀ ਸੀਕ੍ਰੇਟ ਸਰਵਿਸ ਵਾਲਿਆਂ ਨੇ ਵੀ ਇਸ ਚੀਜ਼ ਦੇ ਉੱਤੇ ਬਿਲੀਅਨਸ ਆਫ ਡਾਲਰ ਵਾਪਸ ਕਰਾਉਣ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਆ। ਤੇ ਕੈਲੀਫੋਰਨੀਆ ਦੀ EDD ਦਾ ਜਿੱਦਾਂ ਦਾ ਕੰਮ ਰਿਹਾ ਹੈ ਪੂਰੇ ਪੈਂਡੈਮਿਕ ਦੇ ਦੌਰਾਨ, ਜਿਨ੍ਹਾਂ ਵਿਚਾਰਿਆਂ ਨੂੰ ਮਿਲਣੇ ਚਾਹੀਦੇ ਸੀ ਉਹਨਾਂ ਨੂੰ ਸਾਲ ਭਰ ਵੀ ਜਿਹੜੀ ਉਹ ਵੇਟ ਕਰਨੀ ਪਈ।
ਤੇ ਦੂਜੇ ਜਿਹੜੇ ਉਹ ਬਾਹਰਲੇ ਮੁਲਕਾਂ 'ਚ ਬੈਠੇ ਵੀ ਜਿਹੜੇ ਆ ਲੋਕਾਂ ਦੇ ਨਾਵਾਂ ਦੇ ਉੱਤੇ ਲੈ ਗਏ। ਇੱਥੋਂ ਤੱਕ ਕਿ ਕਈ ਜਿਹੜੇ ਕਾਂਗਰਸਮੈਨ ਲਾਅ ਮੇਕਰਸ ਆ ਉਹਨਾਂ ਦੇ ਨਾਂ ਦੇ ਉੱਤੇ ਵੀ ਜਿਹੜੇ ਆ ਉਹ ਚੈੱਕ ਜਿਹੜੇ ਉਹ ਬਣਵਾ ਕੇ ਲੈ ਗਏ ਸੀਗੇ। ਸੋ ਇਹ ਹੋਇਆ ਬਹੁਤ ਵੱਡਾ ਧਾਂਦਲੀ ਜਿਹੜੀ ਆ ਇਹ ਸਕੈਮ ਜਿਹੜਾ ਲੋਕਾਂ ਨੇ ਸਰਕਾਰ ਨੂੰ ਕੀਤਾ ਆ, ਪਰ ਇਹ ਵੀ ਫੜ ਹੋ ਜਾਣੇ ਨੇ। ਬਹੁਤ ਸਾਰੇ ਇਹਨਾਂ ਨੇ ਸੈਂਕੜਿਆਂ ਦੀ ਤਾਦਾਦ 'ਚ ਫੜੇ ਨੇ। ਸੀਕ੍ਰੇਟ ਸਰਵਿਸ ਵਾਲੇ ਤਾਂ ਆਲਰੇਡੀ ਉਹਨਾਂ ਨੇ ਦੱਸਿਆ ਸੀ 900 ਤੋਂ ਵੱਧ ਐਕਟਿਵ ਇਨਵੈਸਟੀਗੇਸ਼ਨ ਜਿਹੜੀਆਂ ਉਹਨਾਂ ਦੀਆਂ ਵੱਖ-ਵੱਖ ਕੇਸਾਂ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਇਹਨਾਂ ਨੇ ਵੀ 2 ਮਿਲੀਅਨ ਤੋਂ ਵੱਧ, ਜਿੱਦਾਂ ਤੁਸੀਂ ਦੱਸਿਆ, ਲੋਕਾਂ ਨੂੰ ਚਿੱਠੀਆਂ ਜਿਹੜੀਆਂ ਉਹ ਪਾਈਆਂ ਆ। ਇਹਦੇ ਨਾਲ ਇਹ ਹੋਣਾ ਹਰਜੋਤ ਸਿੰਘ ਜੀ, ਜੇ ਇਹ ਸਕੈਮ ਉਹਨਾਂ ਲੋਕਾਂ ਦਾ ਪ੍ਰੂਵ ਹੋ ਜਾਂਦਾ ਆ, ਖਾਸ ਕਰਕੇ ਉਹ ਲੋਕ ਜਿਹੜੇ ਅਜੇ ਸਿਟੀਜ਼ਨ ਨਹੀਂ ਬਣੇ, ਉਹਨਾਂ ਦਾ ਜਿਹੜਾ ਗੁੱਡ ਮੋਰਲ ਕਰੈਕਟਰ ਆ ਉਹ ਸਰਟੀਫਿਕੇਟ ਇੱਕ ਹਿਸਾਬ ਦੇ ਨਾਲ ਡਾਵਾਂਡੋਲ ਹੋ ਜਾਣਾ। ਬੜਾ ਵੱਡਾ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਧੱਬਾ ਲੱਗ ਜਾਣਾ ਆ। ਤੇ ਉਹ ਇੱਕ ਹਿਸਾਬ ਦੇ ਨਾਲ ਜਦੋਂ ਫੈਡਰਲ ਸਰਕਾਰ ਦੀ ਜਾਂ ਸਰਕਾਰ ਦੇ ਡਾਲਰਾਂ ਦੀ ਆਈ ਥਿੰਕ 10,000 ਤੋਂ ਵੱਧ ਦਾ ਜਿਹੜਾ ਫਰਾਡ ਜਾਂ ਸਕੈਮ ਕੀਤਾ ਹੋਵੇ, ਤਾਂ ਫਿਰ ਉਹ ਸਿਟੀਜ਼ਨਸ਼ਿਪ ਮਿਲਣੀ ਜਾਂ ਹੋਰ ਜਿਹੜੇ ਅੱਗੇ ਪੇਪਰ ਕਰਨੇ ਆ ਉਹ ਬੜੇ ਮੁਸ਼ਕਲ ਬਣ ਜਾਂਦੇ ਨੇ। ਸੋ ਇਹ ਭਾਈ ਪਹਿਲੋਂ ਵੀ ਅਸੀਂ ਲੋਕਾਂ ਨੂੰ ਦੱਸਦੇ ਰਹੇ ਹਾਂ ਵੀ ਇਹ ਕੰਮ ਬਾਅਦ ਦੇ ਵਿੱਚ ਔਖਾ ਹੋਊਗਾ, ਤੁਹਾਡੇ ਲਈ ਮੁਸ਼ਕਲਾਂ ਜਿਹੜੀਆਂ ਆਉਣਗੀਆਂ, ਤੇ ਉਹ ਸਮਾਂ ਲਗਭਗ ਉਹ ਨਜ਼ਦੀਕ ਆ ਰਿਹਾ ਆ। ਇਟ ਡਜ਼ਨਟ ਮੈਟਰ ਵੀ ਫਿਰ ਇੱਥੇ ਡੈਮੋਕ੍ਰੇਟ ਆ ਜਾਂ ਫਿਰ ਉੱਥੇ ਰਿਪਬਲਿਕਨ ਆ। ਸਰਕਾਰੀ ਪੈਸੇ ਦੀ ਹੋਈ ਦੁਰਵਰਤੋਂ ਨੂੰ ਇਹ ਦੋਨੋਂ ਹੀ ਸਰਕਾਰਾਂ ਬੜੀਆਂ ਗੰਭੀਰਤਾ ਦੇ ਨਾਲ ਜਿਹੜੀਆਂ ਆ ਉਹ ਲੈਂਦੀਆਂ ਹੈਗੀਆਂ ਨੇ। ਬਚ ਕੇ ਰਹੋ, ਇੱਦਾਂ ਦੇ ਕੰਮ ਕਰਨ ਤੋਂ ਪਹਿਲਾਂ ਹੀ ਜਿਹੜਾ ਆ ਉਹ 100 ਵਾਰੀ ਜਿਹੜਾ ਸੋਚ ਕੇ ਇੱਦਾਂ ਦਾ ਕੰਮ ਕਰੋ, ਨਾ ਹੀ ਕਰੋ ਤਾਂ ਚੰਗੀ ਗੱਲ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਲੋਰਾਡੋ ਦੇ ਵਿੱਚ ਜਿਹੜਾ ਕ੍ਰੈਸ਼ ਹੋਇਆ ਸੀ, ਜਿਸ ਮਾਮਲੇ ਦੇ ਵਿੱਚ ਇੱਕ 26 ਸਾਲਾਂ ਦੇ ਟਰੱਕ ਡਰਾਈਵਰ ਨੇ 110 ਸਾਲ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਮਿਸਾਲੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਮਾਫ ਕਰਨ ਦੇ ਲਈ, ਉਸ ਦੇ ਲਈ ਲੀਨੀਅੰਸੀ ਕਰਨ ਦੇ ਲਈ 4.5 ਮਿਲੀਅਨ ਲੋਕਾਂ ਨੇ ਇੱਕ ਪਟੀਸ਼ਨ ਦੇ ਉੱਤੇ ਸਾਈਨ ਕਰ ਦਿੱਤਾ ਆ। ਉੱਥੋਂ ਦੇ ਕੋਲੋਰਾਡੋ ਦੇ ਗਵਰਨਰ ਜੈਰਡ ਪੋਲਿਸ ਉਸ ਨੂੰ ਇਹ ਕਿਹਾ, ਇਸ ਨੂੰ ਉਹ ਦਰਖਾਸਤ ਪਾ ਰਹੇ ਆ ਵੀ ਇਸ ਨੂੰ ਕਲੀਮੈਂਸੀ ਜਾਂ ਇਸ ਨੂੰ ਇੱਕ ਹਿਸਾਬ ਦੇ ਨਾਲ ਇਸ ਦੀ ਸਜ਼ਾ ਜਿਹੜੀ ਉਹ ਮਾਫੀ ਕਰ ਦਿੱਤੀ ਜਾਵੇ। ਸੋ ਮੰਗਲਵਾਰ ਤੱਕ ਆਲਰੇਡੀ 4.5 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ਦੇ ਉੱਤੇ ਸਾਈਨ ਕਰ ਦਿੱਤਾ ਸੀਗਾ। ਨੋ ਟਰੱਕਸ ਕੋਲੋਰਾਡੋ ਹੈਸ਼ਟੈਗ, ਨੋ ਟਰੱਕਸ ਟੂ ਕੋਲੋਰਾਡੋ ਹੈਸ਼ਟੈਗ, ਤੇ ਬਹੁਤ ਸਾਰੀਆਂ ਲੰਬੀਆਂ ਲਾਈਨਾਂ ਟਰੱਕਰਸ ਦੀਆਂ ਕੋਲੋਰਾਡੋ ਦੇ ਵਿੱਚ ਨਾ ਵੜਨ ਵਾਲੀਆਂ ਆਪਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਹੈਗੀਆਂ। ਕਹਿੰਦੇ ਵੀ ਬ੍ਰੇਕ ਫੇਲ ਹੋਣ ਦੇ ਵਿੱਚ ਇਹਦਾ ਕੀ ਕਸੂਰ ਸੀਗਾ, ਤੇ ਜਿਸ ਕਰਕੇ ਇਸ ਨੂੰ ਵਹੀਕਲ ਮੈਨਸਲੌਟਰ ਦੇ ਚਾਰਜਸ ਦੇ ਵਿੱਚ ਦੋਸ਼ੀ ਪਾਇਆ ਗਿਆ। ਤੇ ਜਿਹੜੇ 28 ਗੱਡੀਆਂ ਦਾ ਕ੍ਰੈਸ਼ ਜਿਹੜਾ ਉਹ ਹੋਇਆ ਸੀ, ਇਸ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ। ਤੇ ਕਹਿੰਦੇ ਵੀ ਮੇਰਾ ਇਸ ਦੇ ਵਿੱਚ ਕਸੂਰ ਨਹੀਂ। ਇਹ ਵਿਚਾਰਾ ਉੱਥੇ ਰੋ ਵੀ ਪਿਆ, ਜੱਜ ਦੇ ਮੂਹਰੇ ਇਸਨੇ ਗੁਹਾਰ ਵੀ ਲਾਈ ਵੀ ਇਹ ਐਕਸੀਡੈਂਟ ਸੀ, ਮੈਂ ਜ਼ਿੰਮੇਵਾਰੀ ਇਸ ਚੀਜ਼ ਦੀ ਜਿਹੜੀ ਉਹ ਲੈਣਾ ਵੀ ਐਕਸੀਡੈਂਟ ਮੇਰੇ ਕੋਲ ਹੋਇਆ, ਪਰ ਮੇਰੀ ਇਸ ਦੇ ਵਿੱਚ ਕੋਈ ਗਲਤੀ ਨਹੀਂ ਆ। ਕਹਿੰਦੇ ਵੀ ਦਿਖਾਇਆ ਇਦਾਂ ਜਾ ਰਿਹਾ ਵੀ 45 ਮੀਲ ਫੀ ਘੰਟੇ ਦੀ ਰਫ਼ਤਾਰ ਵਾਲੇ ਇਲਾਕੇ ਦੇ ਵਿੱਚੋਂ 85 ਮੀਲ ਦੇ ਰਫ਼ਤਾਰ ਦੇ ਨਾਲ ਜਿਹੜਾ ਉਹ ਜਾ ਰਿਹਾ ਸੀਗਾ, ਕਿਉਂਕਿ ਇਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਚੁੱਕੀਆਂ ਸੀ। ਪਿਛਲੇ ਦਿਨਾਂ 'ਚ ਇੱਕ ਜੱਜ ਦੇ ਨਾਲ ਸੰਬੰਧਿਤ ਵੀ ਇਸ ਦੀ ਜਿਹੜੀ ਉਹ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਜੱਜ ਹੈਗਾ ਆ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਇਸ ਨੂੰ ਇਹ ਸ਼ੋਅ ਕਰ ਰਿਹਾ ਸੀਗਾ ਵੀ ਜਿਹੜੇ ਗੱਡੀਆਂ ਦੇ ਵਿੱਚ ਮਰੇ ਆ, ਇਹਦਾ ਵਹੀਕਲ ਉਹਨਾਂ ਗੱਡੀਆਂ ਦੇ ਨਾਲ ਵੱਜਾ ਆ, ਜਦ ਕਿ ਇਸ ਦਾ ਨਵਾਂ ਹੁਣ ਆਇਆ ਵਕੀਲ ਆ ਉਹ ਇਸ ਜਿਹੜੀ ਗੱਲ ਤੋਂ ਉਲਟ ਕਹਿ ਰਿਹਾ ਆ। ਕਹਿੰਦਾ ਵੀ ਇਸ ਦਾ ਟਰੱਕ ਆ ਉਹਨਾਂ ਗੱਡੀਆਂ ਦੇ ਵਿੱਚ ਨਹੀਂ ਵੱਜਾ ਜਿਨ੍ਹਾਂ ਗੱਡੀਆਂ 'ਚ ਜਿਹੜੀਆਂ ਮੌਤਾਂ ਹੋਈਆਂ ਆ। ਸੋ ਕਾਫੀ ਕੁਛ ਇਸ ਟਾਈਮ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇਸ ਦੇ ਵਿੱਚ ਜਿਹੜੀ ਲਾਅ ਦੀ ਡਿਸਕ੍ਰਿਮੀਨੇਸ਼ਨ ਆ, ਕਹਿੰਦੇ ਵੀ ਉਸ ਦਾ ਮੁੱਦਾ ਵੀ ਇਸ ਟਾਈਮ ਉੱਭਰ ਕੇ ਸਾਹਮਣੇ ਆ ਰਿਹਾ ਆ। ਲੋਕ ਇਹ ਕਹਿ ਰਹੇ ਆ ਵੀ ਇਹ ਵਾਈਟ ਨਹੀਂ ਸੀਗਾ ਤੇ ਇਸ ਲਈ ਇਸ ਨੂੰ ਏਡੀ ਵੱਡੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ, ਜਦ ਕਿ ਇਹ ਐਕਸੀਡੈਂਟ ਸੀਗਾ। ਪਰ ਦੂਜੇ ਪਾਸੇ ਕਹਿ ਰਹੇ ਆ ਵੀ ਨਹੀਂ, ਜਸਟ ਲਾਅ ਨੇ ਜਿਹੜਾ ਉਹ ਆਪਣਾ ਕੰਮ ਕੀਤਾ ਹੈਗਾ। ਪਰ ਹੁਣ 4.5 ਮਿਲੀਅਨ ਤੋਂ ਵੱਧ ਲੋਕ ਇਸ ਨੂੰ ਮਾਫ ਕਰਨ ਦੇ ਲਈ ਗਵਰਨਰ ਪੋਲਿਸ ਆ ਉਸ ਨੂੰ ਦਰਖਾਸਤ ਪਾ ਰਹੇ ਨੇ ਜੀ। ਕਾਰਦਾਸ਼ੀਅਨਸ ਜਿਹੜੀ ਐਕਟਰੈਸ ਆ ਉਹਨਾਂ ਨੇ ਵੀ ਸਪੋਰਟ ਕੀਤਾ ਹੈ। ਸੋ ਕਾਫੀ ਫਿਲਮ ਇੰਡਸਟਰੀ 'ਚੋਂ ਵੀ ਉਹਦੀ ਸਪੋਰਟ 'ਚ ਆ ਗਏ ਆ। ਸਾਰੇ ਕਹਿ ਰਹੇ ਆ ਵੀ ਚਲੋ ਸਜ਼ਾ ਤਾਂ ਹੋਣੀ ਚਾਹੀਦੀ ਹੈ, ਪਰ ਰੀਜ਼ਨੇਬਲ, ਕੋਈ 10 ਸਾਲ ਦੀ ਕਹਿ ਰਿਹਾ, ਕੋਈ 5 ਦੀ,
ਪਰ ਇਹਦੇ ਬਾਰੇ ਆਪਾਂ ਕੱਲ੍ਹ ਨੂੰ ਜਿਹੜਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਆ ਉਹਦੇ ਵਿੱਚ ਡਿਸਕਸ ਕਰਾਂਗੇ, ਕਿਉਂਕਿ ਪਹਿਲਾਂ ਮੀਡੀਆ 'ਚ ਖਬਰਾਂ ਬਹੁਤ ਹੋਰ ਵੀ ਫੈਲਾਈਆਂ ਗਈਆਂ ਸੀ। ਕੋਈ ਕਹਿੰਦਾ ਸੀ ਇਹਦੇ ਕੋਲ ਪਹਿਲਾਂ DUI ਆ, ਜੇ ਉਹ ਸਾਰੀਆਂ ਝੂਠੀਆਂ ਵੀ ਹੋਈਆਂ। ਸੋ ਇਹ ਸਜ਼ਾ ਬਹੁਤ ਜ਼ਿਆਦਾ ਆ ਪਏ, ਜਾਂ ਤਾਂ ਜੱਜ ਇਹ ਸੋਚ ਰਿਹਾ ਵੀ ਇੱਕ ਤਰ੍ਹਾਂ ਨਾਲ ਸਾਰਿਆਂ ਨੂੰ ਡਰਾਵਾ ਆ, ਪਰ ਫਿਰ ਵੀ ਕਿਉਂਕਿ ਇੱਦਾਂ ਹੀ ਇੱਕ ਕੇਸ ਹੋਇਆ ਸੀ ਇੱਕ ਬੀਬੀ ਦਾ, ਉਹ ਗੋਰੇ ਮੂਲ ਦੀ ਸੀ ਜਿਸ ਨੇ 4 ਬੱਚਿਆਂ ਨੂੰ ਮਾਰਿਆ ਸੀ, ਬੱਸ ਡਰਾਈਵਰ ਸੀ, ਤੇ ਉਹਨੂੰ ਸਿਰਫ ਕਹਿੰਦੇ 4 ਸਾਲ ਦੀ ਸਜ਼ਾ ਹੋਈ ਸੀ। ਸੋ ਇਹਦੇ ਬਾਰੇ ਕੱਲ੍ਹ ਨੂੰ ਜਿਹੜਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ ਆਪਣਾ, ਉਹਦੇ ਵਿੱਚ ਡਿਸਕਸ ਕਰਾਂਗੇ। ਅਗਲੀ ਖਬਰ ਵੱਲ ਚੱਲੀਏ, ਵੈਦਰ ਨੂੰ ਲੈ ਕੇ। ਰਾਜਕਨਵੀਰ ਸਿੰਘ ਜੀ, ਵੈਦਰ ਕੈਲੀਫੋਰਨੀਆ ਦੇ ਵਿੱਚ ਮੀਂਹ ਕਾਫੀ ਪੈ ਰਿਹਾ ਕੱਲ੍ਹ, ਤੇ ਪੂਰਾ ਹੀ ਹਫ਼ਤਾ ਹੀ ਇਹ ਕ੍ਰਿਸਮਸ ਦਾ ਵੀਕ ਆ। ਮੀਂਹ ਵੀ ਬਹੁਤ ਪੈਣਾ ਆ, ਸਨੋ ਵੀ ਬਹੁਤ ਪੈਣੀ ਆ। ਸਿਆਰਾ ਨਵਾਡਾਜ਼ ਦੇ ਵਿੱਚ ਤਾਂ ਕਹਿੰਦੇ ਪਈ 1 ਸਟੋਰੀ ਉੱਚੀ 10 ਤੋਂ ਲੈ ਕੇ 12 ਫੁੱਟ ਉੱਚੀ ਸਨੋ ਪੈ ਸਕਦੀ ਹੈਗੀ ਆ। ਪੈ ਵੀ ਬਹੁਤ ਰਹੀ ਆ। ਕਈ ਏਰੀਏਜ਼ ਇੱਦਾਂ ਦੇ ਆ ਜਿੱਥੇ ਸਿਆਟਲ ਤੇ ਪੋਰਟਲੈਂਡ 'ਚ ਕਹਿੰਦੇ ਬਹੁਤ ਘੱਟ ਸਨੋ ਪਈ ਸੀ ਪਿਛਲੇ ਸਾਲਾਂ 'ਚ, ਉੱਥੇ ਹੁਣ ਬਹੁਤ ਜ਼ਿਆਦਾ ਪੈ ਰਹੀ ਆ। ਸੋ ਇਹ ਇੱਕ ਵਧੀਆ ਸਾਈਨ ਵੀ ਹੈਗਾ। ਵੈਸਟ ਕੋਸਟ ਦੇ ਵਿੱਚ ਡਰਾਊਟ ਨੇ, ਖਾਸ ਕਰਕੇ ਫਾਰਮਰਸ ਵਾਲਾ ਏਰੀਆ, ਉੱਥੇ ਲੋਕ ਬਹੁਤ ਘਬਰਾਏ ਹੋਏ ਸੀ ਵੀ ਇਸ ਵਾਰੀ ਸਾਡਾ ਸਾਰਾ ਪਾਣੀ ਕੱਟ ਹੋ ਜਾਣਾ। ਪਰ ਜਿਸ ਹਿਸਾਬ ਨਾਲ ਸਨੋ ਪੈ ਰਹੀ ਆ, ਸੋ ਬਹੁਤ ਹੀ ਇਹ ਵਧੀਆ ਸਾਈਨ ਆ। ਪਰ ਜਿੰਨੇ ਵੀ ਲੋਕ ਟਰੈਵਲ ਕਰ ਰਹੇ ਹੈਗੇ ਆਪਣੇ ਸਰੋਤੇ, ਉਹਨਾਂ ਲਈ ਵੀ ਆ ਵੀ ਬਹੁਤ ਧਿਆਨ ਨਾਲ ਚੱਲੋ। ਟਰੈਵਲ ਡਿਲੇਜ਼ ਬਹੁਤ ਹੋ ਰਹੇ ਆ, ਏਅਰਪੋਰਟਸ ਵੀ ਬਹੁਤ ਬਿਜੀ ਆ ਸਟਿਲ, ਚਾਹੇ ਓਮੀਕਰੋਨ ਦਾ ਰੌਲਾ ਵੀ ਆ, ਫਿਰ ਵੀ ਏਅਰਪੋਰਟ ਭਰੇ ਹੋਏ ਆ। ਮੀਂਹ ਬਹੁਤ ਜ਼ਿਆਦਾ ਆ, ਤੇ ਬੜੇ ਹੀ ਧਿਆਨ ਨਾਲ ਚੱਲੋ, ਟ੍ਰੈਫਿਕ ਬਹੁਤ ਜ਼ਿਆਦਾ ਹੋਣਾ ਆ। 1 ਤੋਂ ਲੈ ਕੇ 3 ਇੰਚ ਤੱਕ ਮੀਂਹ ਆਲਰੇਡੀ ਬੇ ਏਰੀਏ ਦੇ ਵਿੱਚ ਲਾਸਟ ਨਾਈਟ 'ਚ ਪਿਆ ਹੈਗਾ। ਫਲੱਡ ਵਾਰਨਿੰਗਸ ਵੀ ਕਈ ਜਗ੍ਹਾ ਦੇ ਉੱਤੇ ਇਸ਼ੂ ਕੀਤੀਆਂ, ਖਾਸ ਕਰਕੇ ਜਿੱਥੇ ਅੱਗਾਂ ਲੱਗੀਆਂ ਸੀਆਂ, ਕਿਉਂਕਿ ਟਰੀ ਉੱਥੇ ਸੁੱਕ ਗਏ ਆ, ਅਤੇ ਉੱਥੇ ਫਲੈਸ਼ ਫਲੱਡ, ਲੈਂਡਸਲਾਈਡ, ਉਹਨਾਂ ਦੀ ਵਾਰਨਿੰਗਸ ਵੀ ਦਿੱਤੀ ਗਈ ਹੈਗੀ ਆ। ਸੋ ਪੂਰੇ ਦਾ ਪੂਰਾ ਹਫ਼ਤਾ ਹੀ ਜਿਹੜਾ ਵੈਦਰ ਆ ਉਹ ਮੀਂਹ, ਸਨੋ ਇਹ ਰਹਿਣਾ ਹੈਗਾ। ਜੀ ਬਿਲਕੁਲ। ਸੋ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਟਰੈਵਲਿੰਗ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖੋ। ਜਿਹੜਾ ਬਾਏ ਰੋਡ ਵੀ ਟਰੈਵਲ ਕਰ ਰਹੇ ਆ, ਐਕਸੀਡੈਂਟ ਹੋਣ ਦਾ ਖਤਰਾ ਅਜਿਹੇ ਮਾਮਲਿਆਂ ਦੇ ਵਿੱਚ, ਅਜਿਹੇ ਵੈਦਰ ਦੇ ਵਿੱਚ ਜਿਹੜਾ ਉਹ ਵੱਧ ਜਾਂਦਾ ਹੁੰਦਾ। ਮੇਕ ਸ਼ੋਰ ਕਰੋ ਗੱਡੀ ਦਾ ਹਵਾ ਪਾਣੀ ਜਿਹੜਾ ਬਿਲਕੁਲ ਠੀਕ ਹੈਗਾ, ਸਾਰਾ ਕੁਝ ਤੁਹਾਡਾ ਠੀਕ ਚੱਲ ਰਿਹਾ ਆ। ਵਾਈਪਰ ਵੂਈਪਰ ਯੂਜ਼ਲੀ ਨਵੇਂ ਜਿਹੜੇ ਲੋਕ ਪਾ ਲੈਂਦੇ ਹੁੰਦੇ ਇਹਨਾਂ ਸਮਿਆਂ ਦੇ ਵਿੱਚ। ਜਿਹੜਾ ਵਿੰਡਸ਼ੀਲਡ, ਵਾਸ਼ਰ ਫਲੂਇਡ, ਇੱਦਾਂ ਸਾਰੀਆਂ ਚੀਜ਼ਾਂ ਦਾ, ਛੋਟੀਆਂ ਛੋਟੀਆਂ ਤੇ ਵੱਡੀਆਂ ਵੱਡੀਆਂ ਚੀਜ਼ਾਂ ਦਾ ਸਾਰਾ ਧਿਆਨ ਰੱਖੋ। ਟਾਇਰ ਕਈ ਵਾਰੀ ਜ਼ਿਆਦਾ ਘਸੇ ਹੁੰਦੇ, ਬ੍ਰੇਕ ਨਹੀਂ ਲੱਗਦੀ ਹੁੰਦੀ, ਸਕਿੱਡ ਮਾਰਦਾ ਹੁੰਦਾ, ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ। ਤੇ ਹਰਜੋਤ ਸਿੰਘ ਜੀ, ਜੇ ਰੀਅਲ estate ਦੀ ਜੇ ਆਪਾਂ 1-2 ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਚਾਈਨਾ ਦੇ ਪ੍ਰੋਪਰਟੀ ਡਿਵੈਲਪਰਸ ਦੇ ਲਈ ਕਹਿੰਦੇ ਵੀ ਆਉਣ ਵਾਲਾ ਸਮਾਂ ਬੜਾ ਹੀ ਇੱਕ ਹਿਸਾਬ ਦੇ ਨਾਲ ਮੁਸ਼ਕਲ ਵਾਲਾ ਆ। ਧੌਣ ਦੇ ਉੱਤੇ ਤਲਵਾਰ ਜਿਹੜੀ ਉਹਨਾਂ ਤੇ ਲਟਕੀ ਹੋਈ ਆ। ਚਾਈਨੀਜ਼ ਡਿਵੈਲਪਰਸ ਆ, ਉਹਨਾਂ ਦੇ $20 ਬਿਲੀਅਨ ਦੇ ਜਿਹੜੇ ਬੌਂਡ ਆ ਉਹ ਮੈਚਿਓਰ ਹੋ ਰਹੇ ਨੇ ਆਫਸ਼ੋਰ। ਸੋ US$ ਦੇ ਇਹ ਬੌਂਡ ਜਿਹੜੇ ਆ ਪਹਿਲੇ ਕੁਆਟਰ ਦੇ ਵਿੱਚ ਇੰਨੇ ਆ, ਫਿਰ ਦੂਜੇ ਦੇ ਵਿੱਚ 18 ਦੇ ਜਿਹੜੇ ਆ ਉਹ ਦੱਸੇ ਜਾ ਰਹੇ ਆ। ਸੋ ਕਹਿੰਦੇ ਵੀ ਫਸਟ ਕੁਆਟਰ ਦੇ ਵਿੱਚ ਇਹ ਅਮਾਊਂਟ ਨੀਅਰਲੀ ਡਬਲ ਹੋਊਗੀ। $10 ਬਿਲੀਅਨ ਦੀ ਮੈਚਿਓਰਿਟੀਜ਼ ਜਿਹੜੀਆਂ ਆ ਉਹ ਆਉਣ ਜਾ ਰਹੀਆਂ। ਸੋ ਬੜੀ ਮੁਸ਼ਕਿਲ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਚਾਈਨਾ ਦਾ ਜਿਹੜਾ ਰੀਅਲ estate ਦਾ ਜਾਇੰਟ ਸੀਗਾ, ਚਾਈਨਾ ਐਵਰਗ੍ਰੈਂਡੇ, ਉਹ ਡਿਫਾਲਟ ਕਰ ਗਿਆ ਸੀਗਾ। ਇਹ ਸਾਰੀਆਂ ਜਿਹੜੇ ਆਪਣੇ ਲੋਨਸ ਵਗੈਰਾ ਆ ਉਸ ਦੇ ਉੱਤੋਂ ਜਿੰਨੀਆਂ ਵੀ ਉਸ ਦੀਆਂ ਸੀਗੀਆਂ ਲਾਇਬਿਲਿਟੀਜ਼, ਉਸ ਤੋਂ ਇਹ ਡਿਫਾਲਟ ਕਰ ਗਿਆ ਸੀ, ਜਿਸ ਕਰਕੇ ਰੀਅਲ estate ਦੇ ਉੱਤੇ ਕਈ ਤਰੀਕੇ ਦਾ ਜਿਹੜਾ ਪ੍ਰਭਾਵ ਪਿਆ ਸੀ। ਸੋ ਹੁਣ ਕਹਿੰਦੇ ਵੀ ਜੇ ਚੀਨੀ ਡਿਵੈਲਪਰਸ ਇਹ ਕੰਮ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੇ ਆ ਤਾਂ ਰੀਅਲ estate ਦਾ ਕੀ ਬਣੂਗਾ, ਇਹ ਇੱਕ ਵੱਡੀ ਪ੍ਰੋਬਲਮ ਜਿਹੜੀ ਉਹ ਬਣ ਸਕਦੀ ਹੈਗੀ ਆ। ਤੇ ਉੱਦਾਂ ਜੇ ਹਰਜੋਤ ਸਿੰਘ ਜੀ, ਜੇ ਤੁਸੀਂ ਇਸ ਦੇ ਉੱਤੇ ਜੇ ਨਜ਼ਰ ਮਾਰੋ ਦੱਸੋ ਤਾਂ ਰੀਅਲ estate ਮਾਰਕੀਟ ਦਾ ਕੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਰੀਅਲ estate ਮਾਰਕੀਟ ਦਾ ਤਾਂ ਇੰਨਾ ਬੁਰਾ ਹਾਲ ਆ। ਮੈਂ ਕੱਲ੍ਹ ਜਿਹੜਾ ਅਪਡੇਟ ਕੈਲੀਫੋਰਨੀਆ ਵਾਲਾ ਪ੍ਰੋਗਰਾਮ ਉਹਦੇ 'ਚ ਖਬਰ ਕੀਤੀ ਸੀ ਪਈ, ਬੇਰੀਏ 'ਚ ਸੰਨੀਵਿਲ 'ਚ ਇੱਕ ਘਰ ਸੇਲ 'ਤੇ ਲੱਗਾ, 1400 ਸਕੁਅਰ ਫੁੱਟ, 3 ਬੈਡਰੂਮ 2 ਬਾਥਰੂਮ ਦਾ, $1.8 ਮਿਲੀਅਨ ਦਾ, ਵਾਓ। ਤੇ ਉਹ ਵਿਕਿਆ $2.8 ਮਿਲੀਅਨ ਦਾ। ਸੋ 1 ਮਿਲੀਅਨ ਓਵਰ ਦਾ ਪ੍ਰਾਈਸ। ਸੋ ਇਹ ਘਰ ਵਿਕਿਆ 1400 ਸਕੁਅਰ ਫੁੱਟ, 3 ਬੈਡਰੂਮ 2 ਬਾਥਰੂਮ, ਸੰਨੀਵਿਲ 'ਚ, ਜਦ ਕਿ 1971 'ਚ ਇਹ ਘਰ $30,000 ਦਾ ਵਿਕਿਆ ਸੀ। ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਜ਼ਿਆਦਾ ਪ੍ਰਾਈਸਿਸ ਹਾਈ ਗਈਆਂ। ਇਸੇ ਤਰ੍ਹਾਂ
ਇੱਕ ਮਾਊਂਟਨ ਵਿਊਜ਼ ਸੀ, ਉਹ $4.8 ਮਿਲੀਅਨ ਦਾ ਘਰ ਸੇਲ ਤੇ ਲੱਗਾ ਸੀ, ਉਹ ਅਰਾਊਂਡ 4000 ਸਕੁਅਰ ਫੀਟ ਸੀ, 5.6 ਮਿਲੀਅਨ ਦਾ ਵਿਕਿਆ ਉਹ। ਸੋ ਘਰਾਂ ਦੀਆਂ ਪ੍ਰਾਈਸਾਂ ਹਜੇ ਵੀ ਵੇ ਹਾਈ ਹੈਗੀਆਂ, ਪਰ ਮੌਰਗੇਜ ਰੇਟ ਥੋੜ੍ਹੇ ਘੱਟ ਗਏ ਹੈਗੇ ਆ ਇਸ ਹਫ਼ਤੇ, ਤੇ ਕਿਉਂਕਿ ਲਿਸਟਿੰਗਸ ਬਹੁਤੀਆਂ ਨਹੀਂ ਹੈਗੀਆਂ, ਕਹਿੰਦੇ ਲੋਕਾਂ ਦਾ ਇੰਟਰਸਟ ਵੀ ਘੱਟ ਰਿਹਾ ਹੈਗਾ ਰੀਅਲ ਸਟੇਟ ਦਾ। ਸੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ, ਇਹ ਇੰਟਰਸਟ ਰੇਟ 'ਤੇ ਵੀ ਡਿਪੈਂਡ ਕਰਦਾ, ਕਰੋਨਾ ਵਾਇਰਸ 'ਤੇ ਵੀ ਡਿਪੈਂਡ ਕਰਦਾ, ਜੋਬਸ 'ਤੇ ਵੀ ਡਿਪੈਂਡ ਕਰਦਾ, ਪਰ ਅੱਜ ਦੀ ਸਿਚੁਏਸ਼ਨ 'ਚ ਬਹੁਤ ਬੁਰਾ ਹਾਲ ਆ। ਜੀ ਜੀ ਬਿਲਕੁਲ। ਸੋ ਲੋਕੀ ਹੁਣ ਇਹ ਤਾਂ ਹੁਣ ਪਿਛਲੇ 2 ਸਾਲਾਂ ਤੋਂ ਵੇਲਣੇ 'ਚ ਇੱਕ ਨਹੀਂ, ਦੋ ਨਹੀਂ, ਪੂਰੀ ਤੇ ਪੂਰਾ ਸਰੀਰ ਹੀ ਜਿਹੜਾ ਉਹ ਵੜ ਰਿਹਾ ਵੀ ਚੱਲ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਆ ਜਾਵੇ, ਘਰ ਜਿਹੜਾ ਮਿਲ ਜਾਵੇ। ਨਹੀਂ, ਜ਼ਰੂਰ ਘਰ ਲਓ, ਪਰ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਕੁ ਡਿੱਗ ਜਾਣ, ਤੁਸੀਂ ਬਾਅਦ 'ਚ ਸੋਚੋ ਵੀ ਇਹ ਜੀ। ਬਣ ਸਾਡੇ ਨਾਲ ਪਰ ਹੁਣ ਤੁਸੀਂ ਦੇਖੋ ਕੀ ਨਾ ਗਿਆ ਵੀ ਹੈਗਾ। ਆਮ ਘਰ $1 ਮਿਲੀਅਨ ਓਵਰ ਦਾ ਪ੍ਰਾਈਸ ਹੈ ਨਾ, ਇਹ ਤਾਂ ਟੂ ਮੱਚ ਆ ਹਨਾ। ਹਾਂ, ਇਹ ਸੱਚੀ ਦੱਸੋ ਗੱਲ ਹੈ। ਉਹ 18 ਲੱਖ ਮੰਗਦੇ, ਤੁਸੀਂ 28 ਲੱਖ ਦੇ ਰਹੇ ਆ ਨਾ, ਹੱਦ ਹੀ ਹੋਈ ਪਈ ਹੈ। ਹੱਦ ਤੋਂ ਵੀ ਵੱਧ ਜਿਹੜੀ ਉਹ ਕਹਿੰਦੇ ਆ ਵੀ ਉਹ ਹੋਈ ਪਈ ਆ। ਸੋ ਸੈਲਰ ਮਾਰਕੀਟ ਜਿਹੜੀ ਚੱਲ ਰਹੀ ਹੈ, ਅਗਲਾ ਆਪਣੀ ਮਰਜ਼ੀ ਦੇ ਨਾਲ ਆਪਣੀ ਮਰਜ਼ੀ ਪ੍ਰਾਈਸ ਤੇ ਜਿਹੜਾ ਉਹ ਵੇਚ ਰਿਹਾ। ਹੁਣ ਤੇ ਇਹ ਆ ਵੀ ਜਿੰਨੇ ਨਾਲ ਮਰਜ਼ੀ ਲਾਈ ਜਾਓ ਵਿਕੀ ਜਾਂਦਾ ਹੈ, ਉਹ ਗੱਲ ਜਿਹੜੀ ਉਹ ਬਣੀ ਪਈ ਹੈਗੀ ਆ। ਕਾਲੇ ਪਏ ਨੇ ਲੋਕ, ਪਰ ਤੁਹਾਨੂੰ ਦੇਖ ਕੇ ਚਾਦਰ ਨੂੰ ਦੇਖ ਕੇ ਪੈਰ ਪਸਾਰੋ, ਜਿਹਨੇ ਲੈਣਾ ਆ, ਜਿਹੜਾ ਸਰਦਾ ਹੈ ਉਹੀ ਕਰੇ। ਐਵੇਂ ਸਿਰ ਤੋਂ ਪਾਣੀ ਜਿਹੜਾ ਉਹ ਲੰਘਣ ਵਾਲਾ ਕੰਮ ਨਾ ਬਾਅਦ ਦੇ ਵਿੱਚ ਉਹ ਬਣ ਜਾਵੇ। ਸੋ ਫੈਡ ਵਾਲੇ ਵੀ ਜਿਹੜੀਆਂ ਰੇਟ ਹਾਈਕਸ ਆ ਉਹ ਕਰਨ ਜਾ ਰਹੇ ਆ। ਆਲਰੇਡੀ ਇਹਨਾਂ ਨੇ ਐਲਾਨ ਕੀਤਾ ਹੈ, ਟੇਪਰਿੰਗ ਜਿਹੜੀ ਉਹ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈਗੀ ਆ। ਸੋ ਹੁਣ ਹੌਲੀ ਹੌਲੀ ਜਿਹੜੇ ਰੇਟ ਵੱਧ ਸਕਦੇ ਆ, ਪਰ ਹਾਲ ਦੀ ਘੜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਮੌਰਗੇਜ ਰੇਟ ਇੱਕ ਵਾਰੀ ਫੇਰ ਜਿਹੜੇ ਉਹ ਥੋੜੇ ਜਿਹੇ ਥੱਲੇ ਨੂੰ ਉਹ ਚਲੇ ਗਏ ਆ। ਸੋ ਹੋਮ ਬਾਇਰਸ ਦੇ ਲਈ ਇਸ ਗੁਣੋਂ ਜਿਹੜੀ ਇਸ ਗੱਲੋਂ ਜ਼ਰੂਰ ਇੱਕ ਗੁੱਡ ਨਿਊਜ਼ ਜਿਹੜੀ ਉਹ ਹੈਗੀ ਆ। ਤੇ ਹੁਣ ਆਪਾਂ ਜਿਹੜਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਉਹ ਪੇਸ਼ ਕਰਾਂਗੇ ਜੀ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ ਫਿਰ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਉਹ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ ਜਿਹੜੇ ਆ ਉਹ ਸਰਵਣ ਕਰਾਂਗੇ ਸ਼ਾਮ ਦੇ ਦੀਵਾਨ। ਫਿਰ 8:30 ਵਜੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।